ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ। ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਹਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉੱਭਰੀ ਹੈ, ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਹੈ ਉਹ ਵੀ ਇਹਨਾਂ ਦੇ ਚਹੇਤਿਆਂ ਨੇ, ਉਹਦੀ ਗੱਲ ਇੰਨੇ ਵੱਡੇ ਪੱਧਰ 'ਤੇ ਨਹੀਂ ਆ ਰਹੀ ਹੈਗੀ। ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਔਰ ਕਰਤਾ ਔਰਬਿਟ ਬੱਸਾਂ ਦਾ ਪੀਟੀਸੀ ਦਾ ਹੈ, ਉਸ ਨੂੰ ਅਪਾਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ, ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ 4 ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ। ਪਹਿਲਾ ਇੰਟਰਨਲ ਆਡਿਟ, ਪ੍ਰੀ ਤੇ ਕਨਕਰੈਂਟ ਆਡਿਟ ਔਨ ਡੇਲੀ ਬੇਸਿਸ, ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ, ਸਾਰੇ ਕੰਪਿਊਟਰਾਈਜੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ, ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ। ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ, ਕੌਣ ਕਿਹੜੇ ਖਾਤੇ ਦੇਖ ਰਿਹਾ ਹੈ, ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ। ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂ 'ਚ ਸਤਿੰਦਰਪਾਲ ਸਿੰਘ ਕੋਹਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ। 2 ਜਾਂ 3 ਦਿਨਾਂ ਲਈ ਉਹਨੇ ਉਰੇ ਹਾਜ਼ਰ ਹੋਣਾ ਸੀ ਅੰਮ੍ਰਿਤਸਰ 'ਚ ਐਜ਼ ਪਰ ਉਹਦੇ ਕੰਟਰੈਕਟ ਦੇ, ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ। ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ। ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਜਿੱਥੇ ਛਪਦੇ ਹੈ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ, ਕਾਗਜ਼ ਛਪ ਕੇ ਅੰਗ ਬਣਦੇ ਸੀ, ਅੰਗ ਜੁੜ ਕੇ ਸਰੂਪ ਬਣਦੇ ਸੀਗੇ, ਉਹਦਾ ਜਿਹੜਾ ਸਟਾਕ ਹੈ ਇਨਵੈਂਟਰੀ ਹੈ ਉਹ ਵੀ ਇਹਨਾਂ ਨੇ ਰੱਖਣੀ ਸੀ। ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ। ਤੇ ਜਿਹੜੀਆਂ ਵੀ ਸਰੂਪ ਦੀ ਆਵਾਜਾਈ ਕਿੱਥੇ ਭੇਜੇ, ਕਿੱਥੇ ਕਿਹਨੂੰ ਦਿੱਤੇ, ਉਹਦਾ ਵੀ ਆਡਿਟ ਕਰਨਾ ਸੀਗਾ। ਤੇ ਉਹਨੇ 10 ਸਾਲ 'ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ, ਠੀਕ ਹੈ ਨਾ ਜੀ। ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ। ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ 'ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਏ, ਕੋਈ ਪ੍ਰੀ ਆਡਿਟ ਨਹੀਂ ਹੋਇਆ। ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ। ਤੇ 10 ਕਰੋੜ ਰੁਪਈਆ ਜਿਹੜਾ ਐਸਜੀਪੀਸੀ ਨੇ ਇਹਨੂੰ ਤਨਖਾਹ 'ਚ ਦਿੱਤਾ ਹੈ, ਜਦ ਕੰਮ ਹੀ ਕੋਈ ਨਹੀਂ ਕੀਤਾ, ਕਿਹਦੇ ਲਈ ਦਿੱਤਾ ਹੈਗਾ? ਇਹ ਕੱਲੀ ਅਸੀਂ ਨਹੀਂ ਆਵਾਜ਼ ਉਠਾ ਰਹੇ ਹੈਗੇ। ਜੇ ਤੁਸੀਂ ਆਪਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਿਮ ਕਮੇਟੀ ਨੇ ਪਾਇਆ ਹੈਗਾ। ਇਹ ਅੰਤਰਿਮ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ, ਇਹਦੇ ਤੋਂ ਪੈਸੇ ਵਾਪਸ ਲਿੱਤੇ ਜਾਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੌਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ। 1 ਸਾਲ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਹਾਂ, ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ। ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਅਸੀਂ ਤਿਆਰ ਕੀਤਾ ਹੋਇਆ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹੈ, ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ, ਇਹਦਾ ਵਾਪਸ ਲਿੱਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਿਤਾਬ ਦਿੱਤਾ ਹੈਗਾ।
ਬੀਬੀ ਜਗੀਰ ਕੌਰ ਤੇ ਕਹਿਣ ਤੇ ਅਸੀਂ ਪਿੱਛੇ ਹਟ ਗਏ ਕਿ ਜੇ ਐਸਜੀਪੀਸੀ ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੋਗਨਿਜ਼ੈਂਸ ਲੈ ਕੇ ਕਰੂਗੀ। ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਲਾਫ ਹੈ, ਪਰ ਉਹਦੇ ਨਿੱਜੀ ਸੀਏ ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ। ਜਿੱਥੇ ਇਹ ਸਾਰੀਆਂ ਕਮੀਆਂ, ਇਸ ਤੋਂ ਇਲਾਵਾ 328 ਸਰੂਪ ਦੀ ਕੋਈ ਪੜਤਾਲ ਨਹੀਂ ਹੋਈ, ਕੋਈ ਕੇਸ ਨਹੀਂ ਪਾਇਆ ਪੁਲਿਸ 'ਚ ਕਿ ਸਾਨੂੰ ਲੱਭ ਕੇ ਦੇਣ। ਬਾਰ-ਬਾਰ ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਜਾਈਦਾ, ਕੇਸ ਪਾਇਆ ਹੋਇਆ, ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਐਂਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ। ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ। ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ ਐਸਜੀਪੀਸੀ ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ, ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ, ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ? ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ, ਉਹ ਮੁਲਾਜ਼ਮਾਂ ਦੇ ਉੱਤੇ ਕਿਉਂ ਨਹੀਂ ਲਾਈਦਾ? ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ, ਜੁਝਾਰ ਸਿੰਘ ਤੇ ਹੋਰ ਸਾਰਿਆਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ, ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ, ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ, ਸਾਡੀ ਚੈਕਿੰਗ, ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ। ਜੇ ਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਤੇ ਚੜਾਓ ਨਾ, ਤਾਂ ਅਸੀਂ ਦਿੰਦੇ ਹੁੰਦੇ ਸੀਗੇ। ਮਤਲਬ ਹੇਠਾਂ ਤੋਂ ਲੈ ਕੇ ਉੱਤੇ ਤਾਈਂ ਜੇ ਇਨਵੋਲਵਮੈਂਟ ਨਾ ਹੋਏ, ਇਹ 5 ਸਾਲ ਕਿਵੇਂ ਲੁਕੀ ਛਿਪੀ ਚੀਜ਼ ਰਹਿ ਸਕਦੀ ਹੈ? ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ ਐਸਜੀਪੀਸੀ ਦੀ ਹੈ, ਮੈਂਬਰਾਂ ਦੀ ਹੈ। ਔਰ ਜਿਹੜਾ ਅਕਾਲ ਤਖਤ ਸਾਹਿਬ ਹੁਣ ਤਨਖਾਹੀਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਹੈ, ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਹੈ ਉਸ ਦੀ ਵੀ ਨਿਗਾਹ ਪੈਣੀ ਚਾਹੀਦੀ ਹੈ। ਇਹਦੀ ਜੜ ਕੀ ਹੈ? ਹਰੇਕ ਨੂੰ ਪਤਾ ਹੈ ਕਿ ਜਮਹੂਰੀਅਤ ਇੱਕ ਸਿਸਟਮ, ਚਾਹੇ ਚੰਗਾ ਸੋਚ ਲਓ ਚਾਹੇ ਮਾੜਾ ਸੋਚ ਲਓ, ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲੀਟੀਸ਼ੀਅਨ ਚੁਣੇ ਹੋਏ ਨੁਮਾਇੰਦੇ ਸੰਗਤ ਨੂੰ ਹੁੰਦੇ ਹੈ ਤਾਂ ਉਹਨਾਂ ਨੂੰ ਡਰ ਹੁੰਦਾ, ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ। ਪਰ ਐਸਜੀਪੀਸੀ 'ਚ ਕੋਈ ਡਰ ਹੀ ਨਹੀਂ ਹੈ। ਕਿਉਂ? ਆਪਾਂ ਹੁਣ 18ਵਾਂ ਚੋਣ ਐਮਪੀ ਦਾ ਲੜਿਆ, ਮੈਂ ਖੁਦ ਲੜਿਆ। 1952 'ਚ ਪਹਿਲਾਂ ਉਰੇ ਚੋਣ ਹੋਇਆ, 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ। ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਣੇ ਪਏ ਹੈ। ਪਰ ਸਾਡੀ ਜਿਹੜੀ ਸੰਸਥਾ 1925 'ਚ ਬਣੀ ਸੀ, ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ, ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਹੈ। ਜੇ ਚੋਣ ਨਹੀਂ ਹੋਣੇ ਤਾਂ ਫਿਰ ਮਤਲਬ ਜਵਾਬ ਦੇ ਹੈ ਹੀ ਨਹੀਂ, ਇਹ ਤਾਂ ਲਿਫਾਫਿਆਂ ਚੋਂ ਨਿਕਲਦੇ ਆ। ਸੈਂਟਰ ਨੇ ਜਿਹੜੀ ਸਾਡੀ ਜਮਹੂਰੀਅਤ ਖਤਮ ਕਰਤੀ ਹੈ, ਚੋਣ ਖਤਮ ਕਰਤੇ ਹੈ, ਉਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਕਪੜਾ ਕੀਤਾ ਹੈਗਾ। 2011 'ਚ ਚੋਣ ਹੋਇਆ ਸੀ, 16 'ਚ, 21 'ਚ ਤੇ ਹੁਣ 26 'ਚ ਹੋਣਾ ਸੀ, ਪਰ 13 ਸਾਲ ਕੋਈ ਚੋਣ ਹੀ ਨਹੀਂ ਹੋਇਆ। ਵਰਲਡਸ ਬਿਗੇਸਟ ਡੈਮੋਕ੍ਰੇਸੀ, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਜਮਹੂਰੀਅਤ ਹੈ ਉਹ ਦੇਸ਼ ਦੀ ਨੀਂਹ ਪੱਥਰ ਹੈ ਤੇ ਜਮਹੂਰੀਅਤ ਦਾ ਨੀਂਹ ਪੱਥਰ ਚੋਣ ਹੈਗੇ। ਮਤਲਬ ਨੀਹਾਂ ਦੀਆਂ ਨੀਹਾਂ ਸਿੱਖ ਕੌਮ ਦੀਆਂ ਇਸ ਦੇਸ਼ ਨੇ ਖਤਮ ਕਰਤੀਆਂ। ਇਕੱਲੇ ਸੈਂਟਰ ਦੀ ਸਰਕਾਰ ਨੇ ਨਹੀਂ, ਜਿਹੜੇ ਪੰਜਾਬ ਸਰਕਾਰ ਦਾ ਹੈ, ਤੁਸੀਂ ਇੱਕ ਹੋਰ ਮਤਾ ਦੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਸਕੱਤਰ ਸਾਹਿਬ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ, ਉਹਦੇ ਵਿੱਚ ਜਿਹੜੇ ਸਾਡੇ ਧਾਰਾ 87 ਲੋਕਲ ਕਮੇਟੀ ਗੁਰਦੁਆਰਾ ਹੈਗੇ, ਉਹਦੇ ਚੋਣ ਪਿਛਲੀ ਵਾਰੀ 2006 'ਚ ਹੋਏ ਹੈ। 2006 ਤੋਂ ਬਾਅਦ ਚੋਣ ਹੀ ਨਹੀਂ ਹੋਇਆ। ਮੈਂਬਰ ਰੱਬ ਨੂੰ ਪਿਆਰੇ ਹੋ ਗਏ, ਨੌਜਵਾਨ ਪੀੜ੍ਹੀਆਂ ਲੰਘ ਗਈਆਂ ਹੈਗੀਆਂ, ਗੁਰੂ ਘਰ ਦੀ ਸੰਭਾਲ ਕਰਨਾ ਕਿਸੇ ਨੂੰ ਸਿਖਾਇਆ ਹੀ ਨਹੀਂ ਹੈ। ਕਹਿੰਦੇ ਆ ਕਿ ਸਾਡਾ ਧਰਮ ਤਬਦੀਲ ਹੋ ਰਿਹਾ ਹੈ। ਜੇ ਧਰਮ ਤਬਦੀਲ ਹੋ ਰਿਹਾ ਹੈ, ਭਾਰਤ ਹੀ ਤਾਂ ਜ਼ਿੰਮੇਵਾਰ ਹੈ। ਜਦ ਚੋਣ ਨਹੀਂ ਹੋਣੇ, ਸੰਗਤ ਗੁਰੂ ਘਰ ਨਾਲ ਨਹੀਂ ਜੁੜਦੀ, ਸਾਡੀ ਆਪਸ 'ਚ ਤਾਲਮੇਲ ਨਹੀਂ ਹੁੰਦਾ, ਆਹ ਜਿਹੜੀਆਂ ਕੁੜੈਤਾਂ ਹੋ ਰਹੀਆਂ ਤਾਂ ਹੀ ਤਾਂ ਨਿਕਲ ਰਹੀਆਂ।
ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਪੰਜਾਬ ਸਰਕਾਰ 'ਚ ਤਬਦੀਲੀ ਲਿਆ ਰਿਹਾ, ਸਭ ਤੋਂ ਸਾਫ਼ ਸੁਥਰੀ ਸਰਕਾਰ ਲਿਆ ਰਿਹਾ। 2-3 ਵਾਰੀ ਤਾਂ ਇਹਨਾਂ ਨੂੰ ਚੁਣਿਆ ਨਹੀਂ ਗਿਆ, ਇਹ ਲੱਗੇ ਰਹੇ। ਤੇ ਜੇ ਅੱਜ ਇਹਨਾਂ ਨੂੰ ਸਰਕਾਰ ਹੱਥ ਆਈ ਹੈ ਤੇ ਸਫਾਈ ਆਪਣੀ ਕਰ ਰਹੇ ਹੈ, ਤਾਂ ਫਿਰ ਇਹ ਚੋਣ ਰਾਹੀਂ ਹੋਇਆ। ਸਾਡੀ ਤਾਂ ਜਮਹੂਰੀਅਤ ਹੀ ਖਤਮ ਕਰਤੀ ਹੈ ਇਹਨਾਂ ਨੇ। ਸੋ ਇਹ ਜਿਹੜੇ ਘਪਲੇ ਹੈਗੇ ਆ, ਇਹਦੇ ਵਿੱਚ ਸੁਖਬੀਰ ਬਾਦਲ ਤੇ ਉਹਦੇ ਪਰਿਵਾਰ ਨੇ ਨਿੱਜੀ ਤੌਰ ਤੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਰੂ ਘਰ ਦੀ ਗੋਲਕ ਚੋਂ ਦਿੱਤੀਆਂ। ਉਹਨਾਂ ਨੇ ਆਪਣੇ ਕੰਮ ਘਰ ਦੇ ਕਰਾਏ ਹੈਗੇ ਆ, ਔਰ ਜਿਹੜਾ ਕੰਟਰੈਕਟ ਸੀਗਾ ਉਹ ਇਹਨਾਂ ਨੇ ਨਿਭਾਇਆ ਨਹੀਂ ਹੈਗਾ। ਇਹਦੇ ਉੱਤੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕੇਸ ਲਾਊਂ, ਲੌਂਗੋਵਾਲ ਸਾਹਿਬ ਨੇ ਕਿਹਾ, ਧਾਮੀ ਸਾਹਿਬ ਦੇ ਸਾਹਮਣੇ ਮਤਾ ਪਿਆ ਹੈਗਾ, ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ। ਜਿਸ ਕਰਕੇ ਅਸੀਂ ਅੱਜ ਆਪ ਜੀ ਦੇ ਸਾਹਮਣੇ ਇਹਨੂੰ ਲੈ ਕੇ ਆ ਰਹੇ ਹਾਂ। ਅੰਤਰਿਮ ਕਮੇਟੀ ਦਾ ਮਤਾ ਤੁਹਾਨੂੰ ਦੇ ਰਹੇ ਹਾਂ, ਜਿਹਦੇ ਵਿੱਚ ਇਸ ਤੋਂ ਪੈਸੇ ਮੰਗੇ ਆ। ਜੋ ਇਹਦੇ ਬਰਖਲਾਫ ਅਸੀਂ ਕੇਸ ਸਮਝਦੇ ਹਾਂ, ਉਹਦੀ ਇੱਕ ਕਾਪੀ ਤੁਹਾਨੂੰ ਦਿੱਤੀ ਹੋਈ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਹੜੇ ਚੋਣ 2006 ਤੋਂ ਨਹੀਂ ਹੋਏ, ਉਹ SGPC ਵੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ। ਔਰ ਜਿਹੜਾ ਆਪਣਾ ਭਗਵੰਤ ਮਾਨ ਹੈ, ਉਹ ਇਹ ਚੋਣ ਕਰਾ ਨਹੀਂ ਰਿਹਾ ਹੈਗਾ। ਸੋ ਸਿੱਖਾਂ ਦਾ ਇਹ ਸਰਮੌਰ ਸੰਸਥਾ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਇਹਦੇ ਉੱਤੇ ਫਿਰ ਸਰ ਸਿਮਰਨਜੀਤ ਸਿੰਘ ਮਾਨ ਅੱਗੇ ਗੱਲ ਕਰ ਬਣਾਏ ਹੈ। ਇਹ ਖੁਸ਼ਲਦੀਪ ਸਿੰਘ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਹੈ, ਬੜੀ ਮਿਹਨਤ ਦੇ ਨਾਲ ਬਣਾਏ ਹੈ। ਅਸੀਂ ਚੰਡੀਗੜ੍ਹ ਖੋੜੀ ਸਾਹਿਬ ਦੇ ਘਰ ਦੇ ਵਿੱਚ ਗਏ ਸੀਗੇ, ਪਰ ਖੋੜੀ ਸਾਹਿਬ ਹੈ ਨਹੀਂ ਸੀ, ਤੇ ਦਸਤਾਵੇਜ਼ ਉਹਨਾਂ ਦੇ ਘਰ ਵਾਲਿਆਂ ਨੂੰ ਦੇ ਕੇ ਆਏ ਆ। ਪਰ ਅਜੇ ਤੱਕ ਕੋਈ ਜਵਾਬ ਸਾਨੂੰ ਮਿਲਦਾ ਨਹੀਂ, ਜਦ ਕਿ SGPC ਨੇ ਖੁਦ ਕਹਿਤਾ ਹੈ ਕਿ ਅਸੀਂ ਮਤਾ ਪਾਇਆ ਹੋਇਆ ਹੈ ਕਿ ਇਹ ਪੈਸੇ ਵਾਪਸ ਕਰਨ ਤੇ ਇਹਨਾਂ ਦੇ ਉੱਤੇ ਐਕਸ਼ਨ ਹੋਵੇ। ਉਹ ਵੀ SGPC ਨੇ ਕਦੇ ਕੀਤਾ ਨਹੀਂ। ਸੋ ਮੇਰਾ ਮਤਲਬ ਹੈ ਇਹ ਦੋਨੋਂ ਮਿਲ ਚੁੱਕੇ ਹੈ, ਸਿਆਸਤਦਾਨ ਵੀ ਤੇ SGPC, ਇਹ ਸਾਰੀ ਇੱਕ ਹੋ ਗਈ ਹੈ। ਹੁਣ ਜਿਹੜੇ 87 ਦਫਾ ਦੇ ਗੁਰਦੁਆਰੇ ਹੈ, ਜੇ ਪੰਜਾਬ ਸਰਕਾਰ ਉਹਨਾਂ ਦੇ ਇਲੈਕਸ਼ਨ ਕਰਾ ਸਕਦੀ ਹੈ ਤੇ ਫਿਰ ਇਹ ਕਿਉਂ ਨਹੀਂ ਕਰਾਉਂਦੀ? ਤੇ ਜੇ ਸੈਂਟਰ ਗੌਰਮੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ SGPC ਦੇ ਇਲੈਕਸ਼ਨਸ ਕਰਾਓ, ਫਿਰ ਉਹ ਕਿਉਂ ਨਹੀਂ ਕਰਾ ਰਹੀ? ਗੱਲ ਇਹ ਹੈ ਕਿ ਸਿੱਖ ਧਰਮ ਨੂੰ ਹੌਲੀ ਹੌਲੀ ਇਹ ਤੋੜਨਾ ਚਾਹੁੰਦੇ ਹੈ। ਮੈਂ ਚੰਗਾ ਤਾਂ ਨਹੀਂ ਲੱਗਦਾ ਹੈਗਾ, ਪਰ ਮੈਂ ਹਿਸਟਰੀ ਦਾ ਸਟੂਡੈਂਟ ਹੈ, ਗੋਲਡ ਮੈਡਲਿਸਟ ਹੈ, ਮੈਂ ਸਾਰੀ ਹਿਸਟਰੀ ਧਰਮਾਂ ਦੀ ਪੜ੍ਹੀ ਹੈ। ਗੱਲ ਇਹ ਹੈ ਕਿ ਹਿੰਦੂਵਾਦ ਨੇ ਅੱਜ ਤੱਕ ਜਿਹੜਾ ਵੀ ਹੋਰ ਧਰਮ ਇੱਥੇ ਜੰਮਿਆ, ਉਸ ਨੂੰ ਪੈਦਾ ਨਹੀਂ ਹੋਣ ਦਿੱਤਾ। ਬੇਸ਼ੱਕ ਬੁੱਧ ਧਰਮ ਹੋਵੇ, ਉਸ ਨੂੰ ਸ਼ੰਕਰਾਚਾਰੀਆ ਜੀ ਨੇ ਤਲਵਾਰ ਦੀ ਨੋਕ ਦੇ ਨਾਲ ਉਹਨਾਂ ਦੇ ਜਿਹੜੇ ਮੱਠ ਸੀਗੇ ਉਹ ਤੋੜਤੇ, ਨਾਲੰਦਾ ਦੀ ਯੂਨੀਵਰਸਿਟੀ ਖਤਮ ਕਰਤੀ, ਉਹਨਾਂ ਦੇ ਮੱਠ ਤੋੜਤੇ। ਅੱਜ ਬੁੱਧ ਧਰਮ ਤੁਹਾਨੂੰ ਇੰਡੀਆ ਦੀ ਧਰਤੀ 'ਤੇ ਨਹੀਂ ਮਿਲਦਾ। ਇਹ ਚਲਿਆ ਗਿਆ ਤਿੱਬਤ ਦੇ ਵਿੱਚ, ਚੀਨ ਦੇ ਵਿੱਚ, ਬਰਮਾ 'ਚ, ਲੰਕਾ 'ਚ ਤੇ ਸਾਊਥ ਈਸਟ ਏਸ਼ੀਆ ਦੇ ਵਿੱਚ। ਇਹਦੀ ਪੈਦਾਇਸ਼ ਸਾਡੇ ਇੰਡੀਆ 'ਚ ਹੋਈ ਹੈ। ਫਿਰ ਜੈਨ ਧਰਮ ਦੀ ਪੈਦਾਇਸ਼ ਇੰਡੀਆ ਦੇ ਵਿੱਚ ਹੋਈ ਹੈ। ਇਸ ਦੇ ਮਗਰ ਵੀ ਸ਼ੰਕਰਾਚਾਰੀਆ ਪਿਆ ਸੀ, ਪਰ ਜੈਨੀਆਂ ਨੇ ਕਿਹਾ ਕਿ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਤਾਂ ਕਰ ਲਓ। ਫਿਰ ਹਿੰਦੂ ਧਰਮ ਦੇ ਮੋਹਤਬਰਾਂ ਨੇ ਗੱਲਬਾਤ ਕੀਤੀ ਤੇ ਫੈਸਲਾ ਇਹ ਹੋਇਆ ਕਿ ਹਿੰਦੂ ਧਰਮ ਦੇ ਬੁੱਤ ਤੇ ਮੂਰਤੀਆਂ ਜੈਨ ਧਰਮ ਦੇ ਮੰਦਿਰਾਂ ਦੇ ਵਿੱਚ ਰੱਖੀਆਂ ਜਾਣਗੀਆਂ। ਇਸ ਕਰਕੇ ਇਹ ਫੈਸਲਾ ਕਰਕੇ ਇਹ ਬਚ ਗਿਆ। ਤੀਜਾ ਧਰਮ ਹੈ ਇਸਲਾਮ। ਆਪਾਂ ਕਹਿੰਦੇ ਹਾਂ ਕਿ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਤੇ, ਨਹੀਂ ਟੁਕੜੇ ਕੀਤੇ। ਟੁਕੜੇ ਕੀਤੇ ਆ ਪੰਜਾਬ ਦੇ। ਪੰਜਾਬ ਦੇ ਲਹਿੰਦੇ ਵਾਲੇ ਪਾਸੇ ਤੇ ਮੁਸਲਮਾਨਾਂ ਨੂੰ ਦੇਤਾ, ਇੱਧਰਲਾ ਪਾਸਾ ਆਪ ਰੱਖ ਲਿਆ, ਸਿੱਖਾਂ ਨੂੰ ਤੇ ਹਿੰਦੂਆਂ ਨੂੰ ਉੱਥੋਂ ਉਜਾੜਤਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ
ਇਸਲਾਮਿਕ ਧਰਮ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ। ਅੱਜ ਜੇ ਅਸੀਂ ਮੰਗ ਲਈਏ ਕਿ ਬਾਰਡਰ ਖੋਲ੍ਹ ਦਿਓ ਟ੍ਰੇਡ ਦੇ ਲਈ, ਸਾਨੂੰ ਉੱਤਰ ਬਹੁਤ ਗਿਣਤੀ ਵਾਲੇ ਦਿੰਦੀ ਹੈ ਕਿ ਜੀ ਇਧਰ ਤੋਂ ਟੈਰਰਿਜ਼ਮ ਆ ਜਾਏਗੀ। ਹੁਣ ਟੈਰਰਿਜ਼ਮ ਤਾਂ ਚੀਨ ਨੇ ਕੀਤੀ ਹੈ। 1962 ਦੇ ਵਿੱਚ ਇੰਡੀਆ ਦੇ ਲਦਾਖ ਦੇ 40,000 ਸਕੁਆਇਰ ਕਿਲੋਮੀਟਰ ਚੀਨ ਨੇ ਫਤਿਹ ਕਰ ਲਏ ਹੈ। 2020 ਦੇ ਵਿੱਚ ਤੇ 2022 ਦੇ ਵਿੱਚ 8,000 ਸਕੁਆਇਰ ਕਿਲੋਮੀਟਰ ਹੋਰ ਚੀਨ ਨੇ ਦੱਬ ਲਏ। ਪਾਕਿਸਤਾਨ ਨੇ ਤਾਂ ਕੋਈ ਨਹੀਂ ਇਹ ਦੱਬਿਆ। ਫਿਰ ਕਹਿੰਦੀ ਹੈ ਕਿ ਜੀ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਪਾਕਿਸਤਾਨ ਕਰ ਰਿਹਾ। ਚਲੋ ਅਸੀਂ ਕਹਿੰਦੇ ਹਾਂ ਕਰਦਾ ਹੈ, ਪਰ ਅਸੀਂ ਉੱਥੇ ਨਹੀਂ ਕਰਦੇ। ਜਿਹੜੀ ਨਵੀਂ ਸਰਕਾਰ ਹੈ ਮੋਦੀ ਸਾਹਿਬ ਦੀ ਤੇ ਇਹਨਾਂ ਦੀ ਸਿਕਿਉਰਿਟੀ ਦੀ ਕਮੇਟੀ ਹੈ, ਇਸ ਨੇ ਮਤਾ ਨਹੀਂ ਪਾਸ ਕੀਤਾ ਕਿ ਸਿੱਖ ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਐਕਸੀਕਿਊਟ ਕੀਤਾ ਜਾਵੇ, ਉਹਨਾਂ ਨੂੰ ਗੋਲੀ ਮਾਰੀ ਜਾਵੇ। ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦਾ ਹੈ ਤੇ ਇੰਡੀਆ ਨੇ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਇਹ ਲਖਬੀਰ ਸਿੰਘ ਰੋਡੇ ਨੂੰ ਨਹੀਂ ਮਾਰਿਆ, ਮਾਰਤਾ। ਫਿਰ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਮੋਦੀ ਨੇ ਕਤਲ ਕੀਤੇ ਹੈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਕ ਤੇ ਸੁਖਦੂਲ ਸਿੰਘ। ਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ। ਮੇਰਾ ਮਤਲਬ ਹੈ ਕਿ ਇਹ ਜਿਹੜੀ ਨਵੀਂ ਪਾਲਿਸੀ ਹਿੰਦੂਤਵਾ ਨੇ ਮੋਦੀ ਨੇ RSS ਨੇ ਸ਼ੁਰੂ ਕੀਤੀ ਹੈ, ਇਹਦਾ ਜਵਾਬ ਕੌਣ ਦੇਊਗਾ? ਇਹਦਾ ਅਸਰ ਕੀ ਹੈ ਕਿ ਜਿਹੜਾ ਪੰਨੂ ਹੈ ਉਹਨੂੰ ਵੀ ਪਲਾਨ ਬਣਾ ਲਈ ਕਿ ਉਹਨੂੰ ਵੀ ਮਾਰ ਦੇਣਾ, ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਏਡੀ ਤਕੜੀ ਹੈ, ਉਹਨਾਂ ਨੇ ਸਾਰੀ ਸਕੀਮ ਰੱਦ ਕਰਤੀ। ਤੇ ਜਿਹੜੇ ਬੰਦੇ ਨੇ ਉੱਥੇ ਜਾ ਕੇ ਬੰਦੇ ਲੱਭਣੇ ਸੀਗੇ ਪੰਨੂ ਨੂੰ ਮਾਰਨ ਦੇ ਲਈ, ਉਹ ਬੰਦਾ ਫੜ ਕੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਗੁਪਤਾ ਸਾਹਿਬ ਉੱਥੇ ਫੜੇ ਹੋਏ ਹੈ। ਤੇ ਇੰਡੀਆ ਨੇ ਕਿਹਾ ਅਸੀਂ ਤਫਤੀਸ਼ ਕਰਕੇ ਦੱਸਾਂਗੇ ਕਿ ਇਹ ਸਾਡੇ ਵਿੱਚੋਂ ਕਿਹਨੇ ਕੀਤਾ ਕਿ ਜਿਹੜੀ ਕਮੇਟੀ ਔਨ ਸਿਕਿਉਰਿਟੀ ਹੈ ਕੈਬਨਿਟ ਦੀ, ਉਹਦੇ ਵਿੱਚ ਮਤਾ ਪਾਸ ਹੋਇਆ ਹੈ ਤੇ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈ, ਬਾਹਰ ਦੇ ਮੁਲਕਾਂ ਦਾ ਮਿਨਿਸਟਰ ਜੈ ਸ਼ੰਕਰ ਜੀ ਨੇ ਤੇ ਨੈਸ਼ਨਲ ਸਿਕਿਉਰਿਟੀ ਦਾ ਮੋਹਤਬਰ ਗੋਇਲ ਸਾਹਿਬ ਹੈ ਤੇ ਰੌ ਦਾ ਬੰਦਾ ਹੈਗਾ ਇਹ ਰਵੀ ਸਿਨਹਾ ਜੀ ਹੈ। ਸਾਬਕਾ ਰੌ ਦਾ ਮੁਖੀ ਜਿਹਨੇ ਸ਼ੁਰੂ ਕੀਤਾ ਉਹ ਗੁਰਦਾਸਪੁਰ ਦਾ ਸਾਡਾ SSP ਰਿਹਾ ਹੈ, ਜਿਹਨੇ ਮਾਰੇ ਆ ਉਸ ਵੇਲੇ ਲੋਕ। ਇਹਦਾ ਨਾਂ ਹੈਗਾ ਸੁਮਤ ਗੋਇਲ ਤੇ ਸਮਤ ਗੋਇਲ। ਹੁਣ ਮੇਰਾ ਮਤਲਬ ਹੈ ਜਦੋਂ ਸੈਂਟਰ ਦੀ ਸਰਕਾਰ ਸਿੱਖਾਂ ਨੂੰ ਇੱਥੇ ਵੀ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ, ਮੂਸੇਵਾਲ ਨੂੰ ਮਰਵਾਤਾ ਪੰਜਾਬ ਦੇ ਵਿੱਚ, ਤੇ ਫਿਰ ਮੇਰਾ ਮਤਲਬ ਹੈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਹਿੰਦ ਦੀ ਸਰਕਾਰ ਕਾਨੂੰਨ ਤੇ ਕੌਨਸਟੀਟਿਊਸ਼ਨ ਦੇ ਮੁਤਾਬਕ ਚੱਲ ਰਹੀ ਹੈ। ਹੁਣ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਕਿ ਜਿਹੜਾ ਵੀ ਸਾਡੇ ਮਿੱਤਰ ਵਾਲੇ ਦੇਸ਼ਾਂ ਦੇ ਨਾਲ ਦੁਸ਼ਮਣੀ ਪਾਊਗਾ ਉਹਦੇ ਤੇ ਫੌਜਦਾਰੀ ਹੋਊਗੀ। ਫਿਰ ਮੋਦੀ ਸਰਕਾਰ ਨੇ ਅਮਰੀਕਾ ਦੀ ਸੋਵਰੇਨਿਟੀ ਉੱਥੇ ਕੋਸ਼ਿਸ਼ ਕਰਕੇ ਉਸ ਪੰਨੂ ਨੂੰ ਮਰਾਉਣ ਦੀ ਉਹਦੀ ਬਾਦਸ਼ਾਹੀ ਨਹੀਂ ਤੋੜੀ, ਬਰਤਾਨੀਆ ਦੀ ਬਾਦਸ਼ਾਹੀ ਨਹੀਂ ਤੋੜੀ, ਪਾਕਿਸਤਾਨ ਦੀ ਤੇ ਕੈਨੇਡਾ ਦੀ ਬਾਦਸ਼ਾਹੀ ਨਹੀਂ ਤੋੜੀ। ਫਿਰ ਇਹਨਾਂ ਦੇ ਉੱਤੇ ਉਹ ਜੁਰਮ ਲੱਗਦਾ ਹੈ ਕਿ ਨਹੀਂ ਲੱਗਦਾ?
ਇਹ ਸਾਰਾ ਅੰਮ੍ਰਿਤਸਰ ਦੀ ਪ੍ਰੈਸ ਨੂੰ ਸਾਨੂੰ ਦੱਸਣਾ ਪਊਗਾ ਕਿ ਜਿਹੜੇ ਜ਼ੁਲਮ ਇਹਨਾਂ ਨੇ ਕੀਤੇ ਹੈ, ਅਮਰੀਕਾ ਦੀ ਸਾਰਿਆਂ ਦੀ ਬਾਦਸ਼ਾਹੀ ਸੋਵਰੇਨਿਟੀ ਤੋੜ ਕੇ, ਔਰ ਫਿਰ ਅਮਰੀਕਾ ਦੀ ਜਿਹੜੀ ਮਨਰੋ ਡਾਕਟਰੀਨ ਹੈ ਉਸ ਨੂੰ ਵੀ ਤੋੜਤਾ ਹੈ। ਤਾਂ ਫਿਰ ਹੁਣ ਰਾਜਨਾਥ ਸਿੰਘ ਗਏ ਸੀਗੇ ਅਮਰੀਕਾ ਕਿ ਨਵੇਂ ਹਵਾਈ ਜਹਾਜ਼ਾਂ ਦੇ ਇੰਜਨ ਲੈ ਕੇ ਆਈਏ। ਅਸੀਂ ਅਮਰੀਕਾ ਦੇ ਸੈਨੇਟਰਸ ਕਾਂਗਰਸਮੈਨ ਨੂੰ ਲਿਖਤਾ ਕਿ ਜਿਹੜੇ ਦੇਸ਼ ਨੇ ਤੁਹਾਡੀ ਬਾਦਸ਼ਾਹੀ ਤੇ ਮਨਰੋ ਡਾਕਟਰੀਨ ਤੋੜਤੀ ਹੈ, ਇਹਨਾਂ ਨੂੰ ਤੁਸੀਂ ਹਵਾਈ ਜਹਾਜ਼ਾਂ ਦੇ ਇੰਜਨ ਦਿਓਗੇ? ਰਾਜਨਾਥ ਸਿੰਘ ਜੀ ਠੂਠਾ ਲੈ ਕੇ ਵਾਪਸ ਆਏ ਹੈ। ਮੇਰਾ ਮਤਲਬ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿੱਖਾਂ ਦੀ ਸਿਆਸਤ ਸਿਰਫ ਤੇ ਸਿਰਫ ਪੰਜਾਬ ਦਾ ਬਾਰਡਰ ਨਹੀਂ ਟੱਪਦੀ। ਇਹ ਸਾਰੇ ਪਾਸੇ ਅੱਜ ਸਾਡੀ ਸਿਆਸਤ ਬਾਰਡਰਾਂ ਨੂੰ ਤੋੜ ਕੇ ਅੱਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਕਿਉਂ ਕਰਕੇ ਇੱਥੇ ਜਿਹੜੀ ਸਿੱਖਾਂ ਦੀ ਹਿਜਰਤ ਹੋਈ ਹੈ, ਜਿਹੜੀ 1984 ਦੇ ਵਿੱਚ ਨਸਲਕੁਸ਼ੀ ਹੋਈ ਹੈ, 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤੇ ਗਏ ਹੈ, ਇਸ ਨੇ ਹਿਜਰਤ ਕਰਤੀ ਹੈ ਸਿੱਖਾਂ ਦੀ। ਅੱਜ ਸਾਰੇ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਸਿੱਖ ਚਲੇ ਗਏ ਹੈ। ਹੁਣ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿ ਚੁਣ ਚੁਣ ਕੇ ਸਿੱਖਾਂ ਨੂੰ ਮਾਰੋ। ਜੇ ਮਾਰਨਾ ਹੈ ਅਸੀਂ ਤਿਆਰ ਹੈ। ਅਸੀਂ ਲਿਸਟ ਬਣਾਉਂਦੇ ਹਾਂ ਕਿ ਮੋਦੀ ਜੀ ਦੱਸੋ ਕਿਹੜੇ ਦਿਨ ਤੁਹਾਡੇ ਘਰ ਆਈਏ ਤੇ ਤੁਸੀਂ ਮਾਰੋ ਸਾਨੂੰ ਗੋਲੀ। ਤੇ ਇਸ ਤਰ੍ਹਾਂ ਮੇਰਾ ਮਤਲਬ ਦਿਨ ਐਵੇਂ ਬਤੀਤ ਕਰੀ ਜਾਣੇ ਕਿ ਅੱਜ ਵੱਜੂਗੀ ਗੋਲੀ, ਕੱਲ੍ਹ ਵੱਜੂਗੀ, ਉਹ ਤੁਸੀਂ ਅੱਜ ਹੀ ਮਾਰ ਦਿਓ ਗੋਲੀ ਸਾਨੂੰ। ਮੇਰਾ ਮਤਲਬ ਆ ਕੋਈ ਸਿਕਿਉਰਿਟੀ ਹੈ ਸਿੱਖਾਂ ਦੀ? ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ, ਪਹਿਲਾਂ ਸਾਡਾ ਪੰਜਾਬ ਤੋੜਤਾ, ਫਿਰ ਪੰਜਾਬੀ ਸੂਬਾ ਟੁਕੜੇ ਟੁਕੜੇ ਕਰਤੇ ਦੇਤੇ, ਹਿਮਾਚਲ ਦੇ ਵਿੱਚੋਂ ਕੱਢਦੇ ਪੰਜਾਬੀ ਏਰੀਆਜ਼, ਰਾਜਸਥਾਨ 'ਚੋਂ ਨਹੀਂ ਦਿੱਤੇ, ਹਰਿਆਣੇ 'ਚੋਂ ਨਹੀਂ ਦਿੱਤੇ, ਤੇ ਛੋਟਾ ਜਿਹਾ ਸਾਨੂੰ ਪੰਜਾਬ ਦੇਤਾ। ਤਾਂ ਮੇਰਾ ਮਤਲਬ ਇਸ ਤਰ੍ਹਾਂ ਸਿੱਖ ਕੌਮ ਕਿਵੇਂ ਤੁਹਾਡੇ ਇੰਡੀਆ ਦੇ ਨਾਲ ਰਹਿ ਸਕਦੀ ਹੈ? ਸੋ ਸਵਾਲ ਇਹ ਪੈਦਾ ਹੁੰਦੇ ਹੈ ਕਿ ਸਿੱਖਾਂ ਦਾ ਕਸੂਰ ਕੋਈ ਨਹੀਂ। ਇਹ ਹਿੰਦੂਤਵਾ ਨੇ ਦੂਜੇ ਧਰਮ ਨੂੰ ਕਦੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੰਮਣ ਨਹੀਂ ਦਿੱਤਾ, ਨਾ ਵਸਣ ਦਿੱਤਾ। ਜੇ ਮੈਂ ਕੋਈ ਗੱਲ ਗਲਤ ਕਰਤੀ ਹੈ, ਤੁਸੀਂ ਚੈਲੰਜ ਕਰ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਤੂੰ ਗਲਤ ਕਹਿ ਰਿਹਾ ਹੈ ਕਿ ਬੁੱਧ ਧਰਮ ਵੀ ਚੱਲਿਆ, ਜੈਨੀ ਵੀ ਚੱਲਿਆ, ਇਸਲਾਮ ਵੀ ਚੱਲਿਆ, ਸਿੱਖ ਵੀ ਚੱਲਿਆ। ਦੱਸੋ ਮੈਨੂੰ ਜਿਹੜੇ ਧਰਮ ਨੂੰ ਹਿੰਦੂਤਵਾ ਨੇ ਚੱਲਣ ਦਿੱਤਾ ਹੋਵੇ ਇਸ ਧਰਤੀ 'ਤੇ। ਦੇਖੋ, ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਜਦੋਂ ਬਲੂ ਸਟਾਰ ਹੋਇਆ, ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਇਹਨੂੰ ਕਹਿੰਦੇ ਆ ਕਿ ਨੈਸ਼ਨਲ ਪਾਲਿਸੀ ਦੇ ਤਹਿਤ ਹੋਇਆ। ਇਸ ਕਰਕੇ ਵਾਜਪਾਈ ਸਾਹਿਬ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ, ਅਤੇ ਅਡਵਾਨੀ ਸਾਹਿਬ ਨੇ ਕਿਹਾ 6 ਮਹੀਨੇ ਇਹ ਆਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਆਹੀ ਜਿਹੜੇ ਕਤਲ ਹੋਏ ਹੈ, ਮੈਂ ਐਜ਼ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਤੇ ਹੈ ਕਿ ਇਹ ਸਿੱਖ ਮਾਰੇ ਹੈ ਮੋਦੀ ਸਰਕਾਰ ਨੇ। ਫਿਰ ਮੈਂ ਬੀਬੀ ਸੋਨੀਆ ਗਾਂਧੀ ਕੋਲੇ ਗਿਆ, ਨਾਲ ਬੈਠੀ ਸੀਗੀ। ਮੈਂ ਕਿਹਾ ਸੋਨੀਆ, ਇਹ ਆਪਾਂ ਨੇ ਓਪੋਜੀਸ਼ਨ ਹੈ, ਇਹ ਮੁੱਦਾ ਚੱਕਣਾ। ਬੀਬੀ ਸੋਨੀਆ ਕਹਿੰਦੇ ਅਸੀਂ ਚੱਕ ਦਿੰਦੇ ਹਾਂ। ਨਾਲ ਬੈਠੇ ਸੀ ਲੀਡਰ ਆਫ ਦੀ ਓਪੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਦੇ, ਉਹਨਾਂ ਕੋਲੇ ਗਿਆ, ਉਹ ਕਹਿੰਦੇ ਹਮ ਉਠਾ ਦੇਤੇ हैं। फिर एक सियाणे कांग्रेसमैन ने कहा कि सिमरनजीत सिंह मान आप बाहर आओ गैलरी में। उन्हें मैनू दस्या साफ कि देखो जिहड़ी तुसी गल करदे हो ना, ये इंडिया की नैशनल पॉलिसी है। असी नैशनल पॉलिसी के खिलाफ नहीं बोल सकते। हुण जे सिखां नूं मारन दी इंडिया की नैशनल पॉलिसी है, दोनों वड्डियां पार्टियां कहंदियां, तो फिर साडा बचाओ कित्थे हो सकदा? जे कांग्रेस नैशनल पार्टी करके गल ही नहीं करना चाहती, तो मेरा मतलब साडे सिखां दे दिमाग दे विच जिहड़े कहंदे है कि ग्रे मैटर हुंदा, वो खत्म हो गया। उसी कांग्रेस पार्टी के 7 MP आपां जिता के फिर उत्थे पार्लीमेंट दे विच भेजते हैं।
ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ? ਕੋਈ ਨਹੀਂ ਕਰਦਾ। ਸੋ ਮੇਰਾ ਮਤਲਬ ਅਸੀਂ ਕਿੱਥੇ ਜਾਈਏ? ਤੁਹਾਡੀ ਗੱਲ ਠੀਕ ਹੈ, ਉੱਥੇ ਜਾ ਕੇ ਕਹਿਤਾ ਵੋਟ ਵੀ ਤੇ ਸਿੱਖਾਂ ਨੇ ਪਾਈ ਹੈ ਨਾ, ਵੋਟ ਵੀ ਤੇ ਸਿੱਖ ਕਮਿਊਨਿਟੀ ਨੇ ਪਾਈ ਹੈ। ਅਗਰ 7 ਸੀਟਾਂ ਦਿੱਤੀਆਂ ਗਈਆਂ, ਉਹ ਦਿੱਤੀ ਹੈ ਜੀ, ਸਿੱਖਾਂ ਨੇ ਪਾਈ ਹੈ, ਪਰ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਤੇ ਵੋਟ ਇਹ ਕਦੇ ਆਪਣੇ ਜਿੰਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੋਣ 1984 6 ਤਰੀਕ ਜੂਨ ਨੂੰ 4 ਤਰੀਕ ਨੂੰ ਵੋਟਾਂ ਪੈਣ ਤੇ ਉਹੀ ਸਿੱਖ ਕਾਂਗਰਸ ਨੂੰ ਵੋਟਾਂ ਪਾ ਦੇਣ, ਫਿਰ ਇਹ ਗੁਲਾਮੀ ਦੀ ਨਿਸ਼ਾਨੀ ਹੈ। ਮੈਂ ਤਾਂ ਮੰਨਦਾ ਹੈ ਕਿ ਇਹ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਸਾਡੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਹੈ। ਕਮਜ਼ੋਰੀ ਹੈ ਸਿੱਖਾਂ। ਮੈਂ ਕਹਿੰਦਾ ਕਮਜ਼ੋਰੀ ਹੈ, ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ। ਮਾਨ ਸਾਹਿਬ ਸਵਾਲ ਉਹੀ ਸੀ ਕਿ ਉਸ ਪਾਰਟੀ ਦਾ ਲੀਡਰ ਅੱਜ ਅਮਰੀਕਾ ਵਰਗੇ ਕੰਟਰੀ 'ਚ ਜਾ ਕੇ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਹੈ। ਉਹ ਉਸ ਦੀ ਗੱਲ ਕਰਦਾ, ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਹੈ ਕੈਨੇਡਾ ਦੇ ਵਿੱਚ, ਫਿਰ ਇਹ ਪਾਕਿਸਤਾਨ ਦੇ ਵਿੱਚ, ਯੂਕੇ 'ਚ, ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ। ਨਹੀਂ, ਉਹ ਤਾਂ ਬੀਜੇਪੀ ਦੀ ਸਰਕਾਰ ਹੋ ਗਈ ਨਾ। ਮੈਂ ਰਾਹੁਲ ਗਾਂਧੀ ਦੀ ਗੱਲ ਕਰ ਰਿਹਾ। ਨਹੀਂ, ਫਿਰ ਰਾਹੁਲ ਗਾਂਧੀ ਦੀ ਮਾਂ ਕਿਉਂ ਨਹੀਂ ਬੋਲੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ? ਮੈਂ ਕਿਹਾ ਅੱਜ ਗੱਲ ਕਰੀਏ। ਮਤਲਬ ਤੁਸੀਂ ਦੋ ਨਾਮ ਨੇ ਦੱਸਿਆ, ਸੋਨੀਆ ਗਾਂਧੀ ਤੇ ਹਰੀਸ਼ ਚੌਧਰੀ। ਹੈਂ? ਤੀਸਰਾ ਨਾਮ ਦੱਸ ਦਿਓ ਜਿਹਨਾਂ ਨੇ ਤੁਹਾਨੂੰ ਇੰਨੀ ਗੱਲ ਕੀ ਸੀ ਕਿ ਨੈਸ਼ਨਲ ਪਾਲਿਸੀ ਹੈ। ਉਹ ਨਹੀਂ ਮੈਂ ਦੱਸੋ, ਉਹ ਮੇਰੇ ਨਾਲ ਸੀਕ੍ਰੇਟ ਗੱਲ ਕੀਤੀ ਹੈ ਸੀਨੀਅਰ ਨੇ, ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਇੱਕ ਇਹ ਵੀ ਦੱਸ ਦਿਓ, ਜਿਹੜਾ ਅਕਾਲੀ ਦਲ ਦੇ ਉੱਤੇ ਜਿਸ ਤਰ੍ਹਾਂ ਸਾਰੇ ਮੰਤਰੀ ਪੇਸ਼ ਹੋ ਰਹੇ ਨੇ, ਸਾਬਕਾ ਵਜ਼ੀਰ ਉਹਨਾਂ ਦੇ, ਉਹ ਕਹਿ ਰਹੇ ਨੇ ਸਪਸ਼ਟੀਕਰਨ ਆਪਣਾ ਦੇ ਕੇ ਆ ਰਹੇ ਨੇ, ਸਪਸ਼ਟੀਕਰਨ ਰੋਜ਼ ਦੇ ਕੇ ਆ ਰਹੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਸਾਰੇ ਇੰਸੀਡੈਂਟ ਹੋਏ ਨੇ, ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਾਂ ਜੋ ਵੀ। ਤੁਹਾਨੂੰ ਲੱਗਦਾ ਕਿ ਜੋ ਉਹਨਾਂ ਨੇ ਆਪਣਾ ਸਪਸ਼ਟੀਕਰਨ ਲਿਖ ਕੇ ਦਿੱਤਾ, ਉਹਨਾਂ ਨੇ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੋਏਗਾ ਮਨਜ਼ੂਰ ਹੋਏਗਾ, ਇਹਨੇ ਦੇ ਨਾਲੋਂ ਫਾਰਗ ਹੋ ਜਾਣਗੇ? ਮਾਫ ਹੋ ਨਹੀਂ ਜੀ ਸਕਦੇ, ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਹੈ, ਆਮ ਪਾਰਟੀ ਦੇ 92 MLA ਹੋ ਗਏ ਹੈ ਤੇ ਉਹਨਾਂ ਦਾ ਸਿਰਫ ਇੱਕ MP ਬਣਿਆ ਸਾਰੇ ਪੰਜਾਬ 'ਚ, ਤੇ ਹੁਣ ਉਹ ਕਹਿ ਕੀ ਹੋਰ ਸਕਦੇ ਹੈ? ਉਹਨਾਂ ਨੇ ਸਾਰਿਆਂ ਨੇ ਖਾਧਾ ਪੀਤਾ ਇਕੱਠਾ, ਸਾਰਾ ਕੁਝ ਇਕੱਠਾ ਕੀਤਾ, ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਹੈ। ਦੇ ਆਰ ਆਲ ਰਿਸਪੋਂਸਿਬਲ। ਜਿਹੜੀ ਕੈਬਨਿਟ ਹੁੰਦੀ ਹੈ ਉਹਦੀ ਜੁਆਇੰਟ ਰਿਸਪੋਂਸਿਬਿਲਿਟੀ ਹੁੰਦੀ ਹੈ। ਕੈਬਨਿਟ ਦੇ ਵਿੱਚ ਰਹਿ ਕੇ ਖਾ ਪੀ ਕੇ ਬਾਅਦ ਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਹੈ, ਅਸੀਂ ਬੇਗੁਨਾਹ ਹੈਗੇ ਹੈ। ਆਹ ਜਿਹੜੇ ਸਿੱਖ ਮਾਰੇ ਹੈ, ਇਹਦੇ ਵਿੱਚ ਮੈਂ ਲਿਸਟ ਪੜ੍ਹਤੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਹੈ, ਸਿਰਫ ਮੋਦੀ ਨਹੀਂ ਹੈ। ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ ਰਾਜਨਾਥ ਸਿੰਘ ਹੈ, ਅਮਿਤ ਸ਼ਾਹ ਹੈ, ਜੈ ਸ਼ੰਕਰ ਹੈ, ਡੋਇਲ ਹੈ, ਰॉ ਦਾ ਚੀਫ ਹੈ, ਫਿਰ ਰॉ ਦਾ ਸਾਬਕਾ ਚੀਫ ਹੈ। ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਵੀ ਮਹਿਕਮੇ ਰॉ ਦੇ ਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਹੈ, ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ। ਮਤਲਬ ਜਿਹੜੇ ਸਿੰਘ ਸਾਹਿਬਾਨ ਦਾ ਵੀ ਜ਼ਿਕਰ, ਜਿਨ੍ਹਾਂ ਨੇ ਮਾਫੀ ਦਿੱਤੀ ਸੀਗੀ, ਉਹ ਸਿੰਘ ਸਾਹਿਬਾਨ ਨੂੰ ਬੁਲਾਇਆ ਵੀ ਗਿਆ ਸੀ, ਘਰੇ ਵੀ ਆਰੋਪ ਲੱਗਦੇ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਸਿੰਘ ਸਾਹਿਬਾਨ ਤੋਂ ਵੀ ਕੋਈ ਉਹਨਾਂ ਦੀ ਵੀ ਪੁੱਛ ਲੈਣਾ ਚਾਹੀਦਾ ਉਹਨਾਂ ਨੂੰ ਕਿ ਤੁਹਾਨੂੰ? ਬਿਲਕੁਲ, ਮੈਂ ਸਮਝਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਉੱਤੇ ਡੰਟ ਲੱਗਣਾ ਚਾਹੀਦਾ, ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ। ਮੈਂ ਕਹਿੰਦਾ ਜੇ ਗਲ ਗਏ ਆ ਸਿੱਖ, ਉਹਨਾਂ ਨੂੰ ਉਠਾਉਣਾ ਤਾਂ ਹੈ। ਫਿਰ ਤਦੇ 15 ਤਰੀਕ ਨੂੰ ਅਸੀਂ ਇੱਕ ਵੱਡਾ ਕਾਨਫਰੰਸ ਕਰ ਰਹੇ ਹਾਂ ਇੱਥੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰਾਗੜੀ ਗੁਰਦੁਆਰੇ ਦੇ ਵਿੱਚ, ਤੇ ਤੁਹਾਨੂੰ ਇਨਵਾਈਟ ਕਰਦਾ ਹੈ ਕਿ ਉੱਥੇ ਅਸੀਂ ਗੱਲ ਕਰਾਂਗੇ ਕਿ ਸਿੱਖ ਕਿਵੇਂ ਹਿੰਦੁਸਤਾਨ ਦੇ ਵਿੱਚ ਜੂ ਸਕਦੇ ਹੈ। ਜਦੋਂ ਤੁਸੀਂ ਉਹਨਾਂ ਦਾ ਧਰਮ ਖਤਮ ਕਰਤਾ, ਜਦੋਂ ਉਹਨਾਂ ਦੇ ਇਲੈਕਸ਼ਨ ਤੁਸੀਂ ਖਤਮ ਕਰਤੇ, ਜਦੋਂ 94 ਬੰਦੇ ਉਹਨਾਂ ਦੇ ਮਾਰਦੇ ਹੋ ਤੁਸੀਂ ਅਮਰੀਕਾ 'ਚ, ਕੈਨੇਡਾ 'ਚ, ਵਲੈਤ 'ਚ, ਪਾਕਿਸਤਾਨ ਦੇ ਵਿੱਚ, ਪਾਕਿਸਤਾਨ 'ਤੇ ਦੋਸ਼ ਲਾਉਂਦੇ ਹੋ ਤੁਸੀਂ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦੇ ਹੋ, ਪਰ ਤੁਸੀਂ ਪਾਕਿਸਤਾਨ 'ਚ ਵੜ ਕੇ ਪਰਮਜੀਤ ਸਿੰਘ ਪੰਜਵਾੜਾ ਨੂੰ ਮਾਰਦੇ ਹੋ, ਫਿਰ ਰੋਡੇ ਨੂੰ ਮਾਰਦੇ ਹੋ,
ਕੀ ਫਰਕ ਕੀ ਹੈ ਤੁਹਾਡੇ ਤੇ ਪਾਕਿਸਤਾਨ ਦੇ ਵਿੱਚ? ਅਮਰਪਾਲ ਸਿੰਘ ਹੋਣਾ ਦੇ ਐਨਐਸਏ ਨੂੰ ਫਿਰ ਵਧਾ ਦਿੱਤਾ ਗਿਆ ਜੀ। ਹਾਂਜੀ। ਐਨਐਸਏ ਅਮਰਪਾਲ ਸਿੰਘ ਹੋਣੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੀ, ਹਾਂ, ਉਹਨਾਂ ਦੇ ਐਨਐਸਏ ਨੂੰ ਉਹਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਫਿਰ ਜੀ 30 ਸਾਲਾਂ ਦੇ ਬੰਦੇ ਬੈਠੇ ਹੈ ਜੇਲ੍ਹ ਦੇ ਵਿੱਚ। ਜੇ ਆਪਾਂ ਨੇ ਗੱਲ ਕਰਨੀ ਹੈ, ਮੈਂ ਭੁੱਲ ਗਿਆ ਸੀ, ਸੌਰੀ ਤੁਸੀਂ ਯਾਦ ਕਰਾਤੀ ਹੈ ਕਿ 30 ਸਾਲ ਤੋਂ ਕਿਵੇਂ ਇਹ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨੇ ਦੇਖਿਆ ਨਹੀਂ ਕਿ 30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ। ਤੇ ਜਿਨ੍ਹਾਂ ਨੇ ਮੁਸਲਮਾਨ ਤੇ ਬੀਬੀ ਬਾਣੋ ਨੂੰ ਬੇਇੱਜ਼ਤ ਕੀਤਾ ਸੀ, ਉਹਨਾਂ ਨੂੰ ਉਮਰ ਕੈਦ ਮਿਲੀ ਸੀ, ਉਹਨਾਂ ਨੂੰ ਤਾਂ ਪੇਰੋਲ ਦੇ ਕੇ ਬਾਹਰ ਕੱਢਤਾ। ਹੁਣ ਪੇਰੋਲ ਦੇ ਕੇ ਆ ਸਰਸੇ ਵਾਲੇ ਸਾਧ ਬਾਹਰ ਬੈਠਾ ਹੈ। ਇਸੇ ਤਰ੍ਹਾਂ ਮੈਡੀਕਲ ਟ੍ਰੀਟਮੈਂਟ ਦੇ ਲਈ ਉਹ ਬਾਬਾ ਬਾਹਰ ਕੱਢਤਾ ਰਾਜਸਥਾਨ ਸਰਕਾਰ ਨੇ। ਮੇਰਾ ਮਤਲਬ ਜਿਹੜੇ ਜਬਰ ਜਨਾਹ ਕਰਦੇ ਹੈ ਉਹਨਾਂ ਨੂੰ ਪੇਰੋਲ ਦੇ ਦਿੰਦੇ ਹੈ। ਤੇ ਸਭ ਤੋਂ ਮਾੜੀ ਕਲੰਕਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ। ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ? ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ? ਕਿਉਂ ਕਰਕੇ ਹਿੰਦੂਤਵਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਤੇ ਇਹ ਸਮਝਦੇ ਹੈ ਕਿ ਬੀਬੀ ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾ ਵਸਾਓ, ਇਹ ਜੁਰਮ ਹੀ ਨਹੀਂ ਹੈ। ਬਾਕੀ ਦੇ ਸਾਰੇ ਜੁਰਮ ਹੈਗੇ ਹੈ, ਪਰ ਉਹ ਬੀਬੀ ਨੂੰ ਨਾ ਵਸਾਉਣਾ ਇਹ ਜੁਰਮ ਹੀ ਨਹੀਂ ਹੈ। ਇਹ ਕਿੱਥੋਂ ਦੀ ਗੱਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ। ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਹਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ, ਉਹਦੀ ਗੱਲ ਉੱਭਰੀ ਹੈ। ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਹੈ, ਉਹ ਵੀ ਇਹਨਾਂ ਦੇ ਚਹੇਤਿਆਂ ਨੇ, ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ। ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ, ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਔਰ ਕਰਤਾ ਔਰਬਿਟ ਬੱਸਾਂ ਦਾ ਪੀਟੀਸੀ ਦਾ ਹੈ, ਉਸ ਨੂੰ ਅਪਾਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ, ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ 4 ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ। ਪਹਿਲਾ ਇੰਟਰਨਲ ਆਡਿਟ, ਪ੍ਰੀ ਤੇ ਕਨਕਰੈਂਟ ਆਡਿਟ ਔਨ ਡੇਲੀ ਬੇਸਿਸ, ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ, ਸਾਰੇ ਕੰਪਿਊਟਰਾਈਜੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ, ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ। ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ, ਕੌਣ ਕਿਹੜੇ ਖਾਤੇ ਦੇਖ ਰਿਹਾ ਹੈ, ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ, ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ। ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂ 'ਚ ਸਤਿੰਦਰਪਾਲ ਸਿੰਘ ਕੋਹਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ। 2 ਜਾਂ 3 ਦਿਨਾਂ ਲਈ ਉਹਨੇ ਉਰੇ ਹਾਜ਼ਰ ਹੋਣਾ ਸੀ ਅੰਮ੍ਰਿਤਸਰ 'ਚ ਐਜ਼ ਪਰ ਉਹਦੇ ਕੰਟਰੈਕਟ ਦੇ, ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ। ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ। ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਜਿੱਥੇ ਛਪਦੇ ਹੈ, ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ, ਕਾਗਜ਼ ਛਪ ਕੇ ਅੰਗ ਬਣਦੇ ਸੀ, ਅੰਗ ਜੁੜ ਕੇ ਸਰੂਪ ਬਣਦੇ ਸੀਗੇ, ਉਹਦਾ ਜਿਹੜਾ ਸਟਾਕ ਹੈ, ਇਨਵੈਂਟਰੀ ਹੈ, ਉਹ ਵੀ ਇਹਨਾਂ ਨੇ ਰੱਖਣੀ ਸੀ। ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ, ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ। ਤੇ ਜਿਹੜੀਆਂ ਵੀ ਸਰੂਪ ਦੀ ਆਵਾਜਾਈ ਕਿੱਥੇ ਭੇਜੇ, ਕਿੱਥੇ ਕਿਹਨੂੰ ਦਿੱਤੇ, ਉਹਦਾ ਵੀ ਆਡਿਟ ਕਰਨਾ ਸੀਗਾ। ਤੇ ਉਹਨੇ 10 ਸਾਲ 'ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ। ਠੀਕ ਹੈ ਨਾ ਜੀ।
ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ। ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ 'ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ, ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਏ, ਕੋਈ ਪ੍ਰੀ ਆਡਿਟ ਨਹੀਂ ਹੋਇਆ। ਜਿਹੜੇ ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ। ਤੇ 10 ਕਰੋੜ ਰੁਪਈਆ ਜਿਹੜਾ SGPC ਨੇ ਇਹਨੂੰ ਤਨਖਾਹ 'ਚ ਦਿੱਤਾ ਹੈ, ਜਦ ਕੰਮ ਹੀ ਕੋਈ ਨਹੀਂ ਕੀਤਾ, ਕਿਹਦੇ ਲਈ ਦਿੱਤਾ ਹੈਗਾ? ਇਹ ਇਕੱਲੀ ਅਸੀਂ ਨਹੀਂ ਆਵਾਜ਼ ਉਠਾ ਰਹੇ ਹੈਗੇ। ਜੇ ਤੁਸੀਂ ਆਪਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਿਮ ਕਮੇਟੀ ਨੇ ਪਾਇਆ ਹੈਗਾ। ਇਹ ਅੰਤਰਿਮ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ, ਇਹਦੇ ਤੋਂ ਪੈਸੇ ਵਾਪਸ ਲਿੱਤੇ ਜਾਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੌਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ। 1 ਸਾਲ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਹਾਂ, ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ। ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਅਸੀਂ ਤਿਆਰ ਕੀਤਾ ਹੋਇਆ, ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹੈ, ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ, ਇਹਦਾ ਵਾਪਸ ਲਿੱਤਾ ਜਾਏ। ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਿਤਾਬ ਦਿੱਤਾ ਹੈਗਾ, ਬੀਬੀ ਜਗੀਰ ਕੌਰ ਤੇ ਕਹਿਣ ਤੇ ਅਸੀਂ ਪਿੱਛੇ ਹਟ ਗਏ ਕਿ ਜੇ SGPC ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੋਗਨਿਸੈਂਸ ਲੈ ਕੇ ਕਰੂਗੀ। ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਲਾਫ ਹੈ, ਪਰ ਉਹਦੇ ਨਿੱਜੀ CA ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ। ਜਿੱਥੇ ਇਹ ਸਾਰੀਆਂ ਕਮੀਆਂ, ਇਸ ਤੋਂ ਇਲਾਵਾ 328 ਸਰੂਪ ਦੀ ਕੋਈ ਪੜਤਾਲ ਨਹੀਂ ਹੋਈ, ਕੋਈ ਕੇਸ ਨਹੀਂ ਪਾਇਆ ਪੁਲਿਸ 'ਚ ਕਿ ਸਾਨੂੰ ਲੱਭ ਕੇ ਦੇਣ। ਬਾਰ-ਬਾਰ ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਜਾਈਦਾ, ਕੇਸ ਪਾਇਆ ਹੋਇਆ, ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਐਂਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ। ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ। ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ SGPC ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ, ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ, ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ? ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ, ਉਹ ਮੁਲਾਜ਼ਮਾਂ ਦੇ ਉੱਤੇ ਕਿਉਂ ਨਹੀਂ ਲਾਈਦਾ? ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜੁਝਾਰ ਸਿੰਘ ਤੇ ਹੋਰ ਸਾਰਿਆਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ, ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ, ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ, ਸਾਡੀ ਚੈਕਿੰਗ, ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ। ਜੇ ਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਤੇ ਚੜਾਓ ਨਾ, ਤਾਂ ਅਸੀਂ ਦਿੰਦੇ ਹੁੰਦੇ ਸੀਗੇ। ਮਤਲਬ ਹੇਠਾਂ ਤੋਂ ਲੈ ਕੇ ਉੱਤੇ ਤਾਈਂ ਜੇ ਇਨਵੋਲਵਮੈਂਟ ਨਾ ਹੋਏ ਇਹ 5 ਸਾਲ ਕਿਵੇਂ ਲੁਕੀ ਛਿਪੀ ਚੀਜ਼ ਰਹਿ ਸਕਦੀ ਹੈ? ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ SGPC ਦੀ ਹੈ, ਮੈਂਬਰਾਂ ਦੀ ਹੈ। ਔਰ ਜਿਹੜਾ ਅਕਾਲ ਤਖਤ ਸਾਹਿਬ ਹੁਣ ਤਨਖਾਹੀਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਹੈ, ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਹੈ ਉਸ ਦੀ ਵੀ ਨਿਗਾਹ ਪੈਣੀ ਚਾਹੀਦੀ ਹੈ। ਇਹਦੀ ਜੜ ਕੀ ਹੈ? ਹਰੇਕ ਨੂੰ ਪਤਾ ਹੈ ਕਿ ਜਮਹੂਰੀਅਤ ਇੱਕ ਸਿਸਟਮ, ਚਾਹੇ ਚੰਗਾ ਸੋਚ ਲਓ ਚਾਹੇ ਮਾੜਾ ਸੋਚ ਲਓ, ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲੀਟੀਸ਼ੀਅਨ ਚੁਣੇ ਹੋਏ ਨੁਮਾਇੰਦੇ ਸੰਗਤ ਨੂੰ ਹੁੰਦੇ ਹੈ ਤਾਂ ਉਹਨਾਂ ਨੂੰ ਡਰ ਹੁੰਦਾ, ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ। ਪਰ SGPC 'ਚ ਕੋਈ ਡਰ ਹੀ ਨਹੀਂ ਹੈ। ਕਿਉਂ? ਆਪਾਂ ਹੁਣ 18ਵਾਂ ਚੋਣ MP ਦਾ ਲੜਿਆ, ਮੈਂ ਖੁਦ ਲੜਿਆ। 1952 'ਚ ਪਹਿਲਾਂ ਉਰੇ ਚੋਣ ਹੋਇਆ, 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ। ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਣੇ ਪਏ ਹੈ। ਪਰ ਸਾਡੀ ਜਿਹੜੀ ਸੰਸਥਾ 1925 'ਚ ਬਣੀ ਸੀ, ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ,
ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਆ। ਜੇ ਚੋਣ ਨਹੀਂ ਹੋਣੇ ਤਾਂ ਫਿਰ ਮਤਲਬ ਜਵਾਬ ਦੇ ਹੈ ਹੀ ਨਹੀਂ, ਇਹ ਤਾਂ ਲਿਫਾਫਿਆਂ ਚੋਂ ਨਿਕਲਦੇ ਆ। ਸੈਂਟਰ ਨੇ ਜਿਹੜੀ ਸਾਡੀ ਜਮਹੂਰੀਅਤ ਖਤਮ ਕਰਤੀ ਹੈ, ਚੋਣ ਖਤਮ ਕਰਤੇ ਹੈ, ਉਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਕਪੜਾ ਕੀਤਾ ਹੈਗਾ। 2011 'ਚ ਚੋਣ ਹੋਇਆ ਸੀ, 16 'ਚ, 21 'ਚ ਤੇ ਹੁਣ 26 'ਚ ਹੋਣਾ ਸੀ, ਪਰ 13 ਸਾਲ ਕੋਈ ਚੋਣ ਹੀ ਨਹੀਂ ਹੋਇਆ। ਵਰਲਡਸ ਬਿਗੇਸਟ ਡੈਮੋਕ੍ਰੇਸੀ, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਜਮਹੂਰੀਅਤ ਹੈ ਉਹ ਦੇਸ਼ ਦੀ ਨੀਂਹ ਪੱਥਰ ਹੈ, ਤੇ ਜਮਹੂਰੀਅਤ ਦਾ ਨੀਂਹ ਪੱਥਰ ਚੋਣ ਹੈਗੇ। ਮਤਲਬ ਨੀਹਾਂ ਦੀਆਂ ਨੀਹਾਂ ਸਿੱਖ ਕੌਮ ਦੀਆਂ ਇਸ ਦੇਸ਼ ਨੇ ਖਤਮ ਕਰਤੀਆਂ। ਇਕੱਲੇ ਸੈਂਟਰ ਦੀ ਸਰਕਾਰ ਨੇ ਨਹੀਂ, ਜਿਹੜੇ ਪੰਜਾਬ ਸਰਕਾਰ ਦਾ, ਤੁਸੀਂ ਇੱਕ ਹੋਰ ਮਤਾ ਦੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਸਕੱਤਰ ਸਾਹਿਬ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ, ਉਹਦੇ ਵਿੱਚ ਜਿਹੜੇ ਸਾਡੇ ਧਾਰਾ 87 ਲੋਕਲ ਕਮੇਟੀ ਗੁਰਦੁਆਰਾ ਹੈਗੇ, ਉਹਦੇ ਚੋਣ ਪਿਛਲੀ ਵਾਰੀ 2006 'ਚ ਹੋਏ ਹੈ। 2006 ਤੋਂ ਬਾਅਦ ਚੋਣ ਹੀ ਨਹੀਂ ਹੋਇਆ। ਮੈਂਬਰ ਰੱਬ ਨੂੰ ਪਿਆਰੇ ਹੋ ਗਏ, ਨੌਜਵਾਨ ਪੀੜ੍ਹੀਆਂ ਲੰਘ ਗਈਆਂ ਹੈਗੀਆਂ। ਗੁਰੂ ਘਰ ਦੀ ਸੰਭਾਲ ਕਰਨਾ ਕਿਸੇ ਨੂੰ ਸਿਖਾਇਆ ਹੀ ਨਹੀਂ ਹੈ। ਕਹਿੰਦੇ ਆ ਕਿ ਸਾਡਾ ਧਰਮ ਤਬਦੀਲ ਹੋ ਰਿਹਾ ਹੈ। ਜੇ ਧਰਮ ਤਬਦੀਲ ਹੋ ਰਿਹਾ ਹੈ, ਭਾਰਤ ਹੀ ਤਾਂ ਜ਼ਿੰਮੇਵਾਰ ਹੈ। ਜਦ ਚੋਣ ਨਹੀਂ ਹੋਣੇ, ਸੰਗਤ ਗੁਰੂ ਘਰ ਨਾਲ ਨਹੀਂ ਜੁੜਦੀ, ਸਾਡੀ ਆਪਸ 'ਚ ਤਾਲਮੇਲ ਨਹੀਂ ਹੁੰਦਾ, ਆਹ ਜਿਹੜੀਆਂ ਕੁੜੈਤਾਂ ਹੋ ਰਹੀਆਂ ਤਾਂ ਹੀ ਤਾਂ ਨਿਕਲ ਰਹੀਆਂ। ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਪੰਜਾਬ ਸਰਕਾਰ 'ਚ ਤਬਦੀਲੀ ਲਿਆ ਰਿਹਾ, ਸਭ ਤੋਂ ਸਾਫ਼ ਸੁਥਰੀ ਸਰਕਾਰ ਲਿਆ ਰਿਹਾ। 2-3 ਵਾਰੀ ਤਾਂ ਇਹਨਾਂ ਨੂੰ ਚੁਣਿਆ ਨਹੀਂ ਗਿਆ, ਇਹ ਲੱਗੇ ਰਹੇ। ਤੇ ਜੇ ਅੱਜ ਇਹਨਾਂ ਨੂੰ ਸਰਕਾਰ ਹੱਥ ਆਈ ਹੈ ਤੇ ਸਫਾਈ ਆਪਣੀ ਕਰ ਰਹੇ ਹੈ, ਤਾਂ ਫਿਰ ਇਹ ਚੋਣ ਰਾਹੀਂ ਹੋਇਆ। ਸਾਡੀ ਤਾਂ ਜਮਹੂਰੀਅਤ ਹੀ ਖਤਮ ਕਰਤੀ ਹੈ ਇਹਨਾਂ ਨੇ। ਸੋ ਇਹ ਜਿਹੜੇ ਘਪਲੇ ਹੈਗੇ ਆ, ਇਹਦੇ ਵਿੱਚ ਸੁਖਬੀਰ ਬਾਦਲ ਤੇ ਉਹਦੇ ਪਰਿਵਾਰ ਨੇ ਨਿੱਜੀ ਤੌਰ ਤੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਰੂ ਘਰ ਦੀ ਗੋਲਕ 'ਚੋਂ ਦਿੱਤੀਆਂ। ਉਹਨਾਂ ਨੇ ਆਪਣੇ ਕੰਮ ਘਰ ਦੇ ਕਰਾਏ ਹੈਗੇ ਆ, ਔਰ ਜਿਹੜਾ ਕੰਟਰੈਕਟ ਸੀਗਾ ਉਹ ਇਹਨਾਂ ਨੇ ਨਿਭਾਇਆ ਨਹੀਂ ਹੈਗਾ। ਇਹਦੇ ਉੱਤੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕੇਸ ਲਾਊਂ, ਲੌਂਗੋਵਾਲ ਸਾਹਿਬ ਨੇ ਕਿਹਾ, ਧਾਮੀ ਸਾਹਿਬ ਦੇ ਸਾਹਮਣੇ ਮਤਾ ਪਿਆ ਹੈਗਾ, ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ। ਜਿਸ ਕਰਕੇ ਅਸੀਂ ਅੱਜ ਆਪ ਜੀ ਦੇ ਸਾਹਮਣੇ ਇਹਨੂੰ ਲੈ ਕੇ ਆ ਰਹੇ ਹਾਂ। ਅੰਤਰਿਮ ਕਮੇਟੀ ਦਾ ਮਤਾ ਤੁਹਾਨੂੰ ਦੇ ਰਹੇ ਹਾਂ, ਜਿਹਦੇ ਵਿੱਚ ਇਸ ਤੋਂ ਪੈਸੇ ਮੰਗੇ ਹੈ। ਜੋ ਇਹਦੇ ਬਰਖਲਾਫ ਅਸੀਂ ਕੇਸ ਸਮਝਦੇ ਹਾਂ, ਉਹਦੀ ਇੱਕ ਕਾਪੀ ਤੁਹਾਨੂੰ ਦਿੱਤੀ ਹੋਈ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਹੜੇ ਚੋਣ 2006 ਤੋਂ ਨਹੀਂ ਹੋਏ, ਉਹ SGPC ਵੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ, ਔਰ ਜਿਹੜਾ ਆਪਣਾ ਭਗਵੰਤ ਮਾਨ ਹੈ ਉਹ ਇਹ ਚੋਣ ਕਰਾ ਨਹੀਂ ਰਿਹਾ ਹੈਗਾ। ਸੋ ਸਿੱਖਾਂ ਦਾ ਇਹ ਸਿਰਮੌਰ ਸੰਸਥਾ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਇਹਦੇ ਉੱਤੇ ਫਿਰ ਸਰ ਸਿਮਰਨਜੀਤ ਸਿੰਘ ਮਾਨ ਅੱਗੇ ਗੱਲ ਕਰ ਬਣਾਏ ਹੈ। ਇਹ ਖੁਸ਼ਲਦੀਪ ਸਿੰਘ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਹੈ, ਬੜੀ ਮਿਹਨਤ ਦੇ ਨਾਲ ਬਣਾਏ ਹੈ। ਅਸੀਂ ਚੰਡੀਗੜ੍ਹ ਖੋੜੀ ਸਾਹਿਬ ਦੇ ਘਰ ਦੇ ਵਿੱਚ ਗਏ ਸੀਗੇ, ਪਰ ਖੋੜੀ ਸਾਹਿਬ ਹੈ ਨਹੀਂ ਸੀ, ਤੇ ਦਸਤਾਵੇਜ਼ ਉਹਨਾਂ ਦੇ ਘਰ ਵਾਲਿਆਂ ਨੂੰ ਦੇ ਕੇ ਆਏ ਹੈ। ਪਰ ਅਜੇ ਤੱਕ ਕੋਈ ਜਵਾਬ ਸਾਨੂੰ ਮਿਲਦਾ ਨਹੀਂ, ਜਦ ਕਿ SGPC ਨੇ ਖੁਦ ਕਹਿਤਾ ਹੈ ਕਿ ਅਸੀਂ ਮਤਾ ਪਾਇਆ ਹੋਇਆ ਹੈ ਕਿ ਇਹ ਪੈਸੇ ਵਾਪਸ ਕਰਨ ਤੇ ਇਹਨਾਂ ਦੇ ਉੱਤੇ ਐਕਸ਼ਨ ਹੋਵੇ। ਉਹ ਵੀ SGPC ਨੇ ਕਦੇ ਕੀਤਾ ਨਹੀਂ। ਸੋ ਮੇਰਾ ਮਤਲਬ ਹੈ ਇਹ ਦੋਨੋਂ ਮਿਲ ਚੁੱਕੇ ਹੈ, ਸਿਆਸਤਦਾਨ ਵੀ ਤੇ SGPC, ਇਹ ਸਾਰੀ ਇੱਕ ਹੋ ਗਈ ਹੈ। ਹੁਣ ਜਿਹੜੇ 87 ਦਫਾ ਦੇ ਗੁਰਦੁਆਰੇ ਹੈ, ਜੇ ਪੰਜਾਬ ਸਰਕਾਰ ਉਹਨਾਂ ਦੇ ਇਲੈਕਸ਼ਨ ਕਰਾ ਸਕਦੀ ਹੈ ਤੇ ਫਿਰ ਇਹ ਕਿਉਂ ਨਹੀਂ ਕਰਾਉਂਦੀ? ਤੇ ਜੇ ਸੈਂਟਰ ਗੌਰਮੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ SGPC ਦੇ ਇਲੈਕਸ਼ਨਸ ਕਰਾਓ, ਫਿਰ ਉਹ ਕਿਉਂ ਨਹੀਂ ਕਰਾ ਰਹੀ? ਗੱਲ ਇਹ ਹੈ ਕਿ ਸਿੱਖ ਧਰਮ ਨੂੰ ਹੌਲੀ ਹੌਲੀ ਇਹ ਤੋੜਨਾ ਚਾਹੁੰਦੇ ਹੈ। ਮੈਂ ਚੰਗਾ ਤਾਂ ਨਹੀਂ ਲੱਗਦਾ ਹੈਗਾ, ਪਰ ਮੈਂ ਹਿਸਟਰੀ ਦਾ ਸਟੂਡੈਂਟ ਹੈ, ਗੋਲਡ ਮੈਡਲਿਸਟ ਹੈ, ਮੈਂ ਸਾਰੀ ਹਿਸਟਰੀ ਧਰਮਾਂ ਦੀ ਪੜ੍ਹੀ ਹੈ। ਗੱਲ ਇਹ ਹੈ ਕਿ ਹਿੰਦੂਵਾਦ ਨੇ ਅੱਜ ਤੱਕ ਜਿਹੜਾ ਵੀ ਹੋਰ ਧਰਮ ਇੱਥੇ ਜੰਮਿਆ ਉਸ ਨੂੰ ਪੈਦਾ ਨਹੀਂ ਹੋਣ ਦਿੱਤਾ।
ਬੇਸ਼ੱਕ ਬੁੱਧ ਧਰਮ ਹੋਵੇ, ਉਸ ਨੂੰ ਸ਼ੰਕਰਾਚਾਰੀਆ ਜੀ ਨੇ ਤਲਵਾਰ ਦੀ ਨੋਕ ਦੇ ਨਾਲ ਉਹਨਾਂ ਦੇ ਜਿਹੜੇ ਮੱਠ ਸੀਗੇ ਉਹ ਤੋੜਤੇ, ਨਾਲੰਦਾ ਦੀ ਯੂਨੀਵਰਸਿਟੀ ਖਤਮ ਕਰਤੀ, ਉਹਨਾਂ ਦੇ ਮੱਠ ਤੋੜਤੇ। ਅੱਜ ਬੁੱਧ ਧਰਮ ਤੁਹਾਨੂੰ ਇੰਡੀਆ ਦੀ ਧਰਤੀ 'ਤੇ ਨਹੀਂ ਮਿਲਦਾ। ਇਹ ਚਲਿਆ ਗਿਆ ਤਿੱਬਤ ਦੇ ਵਿੱਚ, ਚੀਨ ਦੇ ਵਿੱਚ, ਬਰਮਾ 'ਚ, ਲੰਕਾ 'ਚ ਅਤੇ ਸਾਊਥ ਈਸਟ ਏਸ਼ੀਆ ਦੇ ਵਿੱਚ। ਇਹਦੀ ਪੈਦਾਇਸ਼ ਸਾਡੇ ਇੰਡੀਆ 'ਚ ਹੋਈ ਹੈ। ਫਿਰ ਜੈਨ ਧਰਮ ਦੀ ਪੈਦਾਇਸ਼ ਇੰਡੀਆ ਦੇ ਵਿੱਚ ਹੋਈ ਹੈ। ਇਸ ਦੇ ਮਗਰ ਵੀ ਸ਼ੰਕਰਾਚਾਰੀਆ ਪਿਆ ਸੀ, ਪਰ ਜੈਨੀਆਂ ਨੇ ਕਿਹਾ ਕਿ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਤਾਂ ਕਰ ਲਓ। ਫਿਰ ਹਿੰਦੂ ਧਰਮ ਦੇ ਮੋਹਤਬਰਾਂ ਨੇ ਗੱਲਬਾਤ ਕੀਤੀ ਅਤੇ ਫੈਸਲਾ ਇਹ ਹੋਇਆ ਕਿ ਹਿੰਦੂ ਧਰਮ ਦੇ ਬੁੱਤ ਅਤੇ ਮੂਰਤੀਆਂ ਜੈਨ ਧਰਮ ਦੇ ਮੰਦਰਾਂ ਦੇ ਵਿੱਚ ਰੱਖੀਆਂ ਜਾਣਗੀਆਂ। ਇਸ ਕਰਕੇ ਇਹ ਫੈਸਲਾ ਕਰਕੇ ਇਹ ਬਚ ਗਿਆ। ਤੀਜਾ ਧਰਮ ਹੈ ਇਸਲਾਮ। ਆਪਾਂ ਕਹਿੰਦੇ ਹਾਂ ਕਿ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਤੇ, ਨਹੀਂ ਟੁਕੜੇ ਕੀਤੇ। ਟੁਕੜੇ ਕੀਤੇ ਹੈ ਪੰਜਾਬ ਦੇ। ਪੰਜਾਬ ਦੇ ਲਹਿੰਦੇ ਵਾਲੇ ਪਾਸੇ ਤੇ ਮੁਸਲਮਾਨਾਂ ਨੂੰ ਦੇਤਾ, ਇੱਧਰਲਾ ਪਾਸਾ ਆਪ ਰੱਖ ਲਿਆ, ਸਿੱਖਾਂ ਨੂੰ ਤੇ ਹਿੰਦੂਆਂ ਨੂੰ ਉੱਥੋਂ ਉਜਾੜਤਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇਸਲਾਮਿਕ ਧਰਮ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ। ਅੱਜ ਜੇ ਅਸੀਂ ਮੰਗ ਲਈਏ ਕਿ ਬਾਰਡਰ ਖੋਲ੍ਹ ਦਿਓ ਟ੍ਰੇਡ ਦੇ ਲਈ, ਸਾਨੂੰ ਉੱਤਰ ਬਹੁਤ ਘੰਟੀ ਵਾਲੇ ਦਿੰਦੇ ਹੈ, ਗਿਣਤੀ ਵਾਲੇ ਦਿੰਦੇ ਹੈ ਕਿ ਜੀ ਇੱਧਰ ਤੋਂ ਟੈਰਰਿਜ਼ਮ ਆ ਜਾਏਗੀ। ਹੁਣ ਟੈਰਰਿਜ਼ਮ ਤਾਂ ਚੀਨ ਨੇ ਕੀਤੀ ਹੈ। 1962 ਦੇ ਵਿੱਚ ਇੰਡੀਆ ਦੇ ਲਦਾਖ ਦੇ 40,000 ਸਕੁਆਇਰ ਕਿਲੋਮੀਟਰ ਚੀਨ ਨੇ ਫਤਿਹ ਕਰ ਲਏ ਹੈ। 2020 ਦੇ ਵਿੱਚ ਤੇ 2022 ਦੇ ਵਿੱਚ 8,000 ਸਕੁਆਇਰ ਕਿਲੋਮੀਟਰ ਹੋਰ ਚੀਨ ਨੇ ਦੱਬ ਲਏ। ਪਾਕਿਸਤਾਨ ਨੇ ਤਾਂ ਕੋਈ ਨਹੀਂ ਇਹ ਦੱਬਿਆ। ਫਿਰ ਕਹਿੰਦੇ ਹੈ ਕਿ ਜੀ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਪਾਕਿਸਤਾਨ ਕਰ ਰਿਹਾ। ਚਲੋ ਅਸੀਂ ਕਹਿੰਦੇ ਹਾਂ ਕਰਦਾ ਹੈ, ਪਰ ਅਸੀਂ ਉੱਥੇ ਨਹੀਂ ਕਰਦੇ। ਜਿਹੜੀ ਨਵੀਂ ਸਰਕਾਰ ਹੈ ਮੋਦੀ ਸਾਹਿਬ ਦੀ ਅਤੇ ਇਹਨਾਂ ਦੀ ਸਿਕਿਉਰਿਟੀ ਦੀ ਕਮੇਟੀ ਹੈ, ਇਸ ਨੇ ਮਤਾ ਨਹੀਂ ਪਾਸ ਕੀਤਾ ਕਿ ਸਿੱਖ ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਐਕਸੀਕਿਊਟ ਕੀਤਾ ਜਾਵੇ, ਉਹਨਾਂ ਨੂੰ ਗੋਲੀ ਮਾਰੀ ਜਾਵੇ। ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦਾ ਹੈ ਤੇ ਇੰਡੀਆ ਨੇ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਇਹ ਲਖਬੀਰ ਸਿੰਘ ਰੋਡੇ ਨੂੰ ਨਹੀਂ ਮਾਰਿਆ, ਮਾਰਤਾ ਹੈ। ਫਿਰ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਮੋਦੀ ਨੇ ਕਤਲ ਕੀਤੇ ਹੈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਕ ਤੇ ਸੁਖਦੂਲ ਸਿੰਘ। ਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਹੈ। ਮੇਰਾ ਮਤਲਬ ਹੈ ਕਿ ਇਹ ਜਿਹੜੀ ਨਵੀਂ ਪਾਲਿਸੀ ਹਿੰਦੂਤਵਾ ਨੇ, ਮੋਦੀ ਨੇ, RSS ਨੇ ਸ਼ੁਰੂ ਕੀਤੀ ਹੈ, ਇਹਦਾ ਜਵਾਬ ਕੌਣ ਦੇਊਗਾ? ਇਹਦਾ ਅਸਰ ਕੀ ਹੈ ਕਿ ਜਿਹੜਾ ਪੰਨੂ ਹੈ ਉਹਨੂੰ ਵੀ ਪਲਾਨ ਬਣਾ ਲਈ ਕਿ ਉਹਨੂੰ ਵੀ ਮਾਰ ਦੇਣਾ, ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਏਡੀ ਤਕੜੀ ਹੈ, ਉਹਨਾਂ ਨੇ ਸਾਰੀ ਸਕੀਮ ਰੱਦ ਕਰਤੀ। ਅਤੇ ਜਿਹੜੇ ਬੰਦੇ ਨੇ ਉੱਥੇ ਜਾ ਕੇ ਬੰਦੇ ਲੱਭਣੇ ਸੀਗੇ ਪੰਨੂ ਨੂੰ ਮਾਰਨ ਦੇ ਲਈ, ਉਹ ਬੰਦਾ ਫੜ ਕੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਗੁਪਤਾ ਸਾਹਿਬ ਉੱਥੇ ਫੜੇ ਹੋਏ ਹੈ। ਅਤੇ ਇੰਡੀਆ ਨੇ ਕਿਹਾ ਅਸੀਂ ਤਫਤੀਸ਼ ਕਰਕੇ ਦੱਸਾਂਗੇ ਕਿ ਇਹ ਸਾਡੇ ਵਿੱਚੋਂ ਕਿਹਨੇ ਕੀਤਾ ਕਿ ਜਿਹੜੀ ਕਮੇਟੀ ਔਨ ਸਿਕਿਉਰਿਟੀ ਹੈ ਕੈਬਨਿਟ ਦੀ, ਉਹਦੇ ਵਿੱਚ ਮਤਾ ਪਾਸ ਹੋਇਆ ਹੈ ਅਤੇ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਅਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈ, ਬਾਹਰ ਦੇ ਮੁਲਕਾਂ ਦਾ ਮਿਨਿਸਟਰ ਜੈ ਸ਼ੰਕਰ ਜੀ ਨੇ, ਅਤੇ ਨੈਸ਼ਨਲ ਸਿਕਿਉਰਿਟੀ ਦਾ
ਮੋਹਤਬੇਰ ਗੋਇਲ ਸਾਹਿਬ ਹੈ ਤੇ ਰੌ ਦਾ ਬੰਦਾ ਹੈਗਾ ਇਹ ਰਵੀ ਸਿਨਹਾ ਜੀ ਹੈ। ਸਾਬਕਾ ਰੌ ਦਾ ਮੁਖੀ ਜਿਹਨੇ ਸ਼ੁਰੂ ਕੀਤਾ ਉਹ ਗੁਰਦਾਸਪੁਰ ਦਾ ਸਾਡਾ SSP ਰਿਹਾ ਹੈ, ਜਿਹਨੇ ਮਾਰੇ ਆ ਉਸ ਵੇਲੇ ਲੋਕ। ਇਹਦਾ ਨਾਂ ਹੈਗਾ ਸੁਮਤ ਗੋਇਲ ਤੇ ਸਮਤ ਗੋਇਲ। ਹੁਣ ਮੇਰਾ ਮਤਲਬ ਹੈ ਜਦੋਂ ਸੈਂਟਰ ਦੀ ਸਰਕਾਰ ਸਿੱਖਾਂ ਨੂੰ ਇੱਥੇ ਵੀ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ, ਮੂਸੇਵਾਲ ਨੂੰ ਮਰਵਾਤਾ ਪੰਜਾਬ ਦੇ ਵਿੱਚ, ਤੇ ਫਿਰ ਮੇਰਾ ਮਤਲਬ ਹੈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਹਿੰਦ ਦੀ ਸਰਕਾਰ ਕਾਨੂੰਨ ਤੇ ਕੌਨਸਟੀਟਿਊਸ਼ਨ ਦੇ ਮੁਤਾਬਕ ਚੱਲ ਰਹੀ ਹੈ। ਹੁਣ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਕਿ ਜਿਹੜਾ ਵੀ ਸਾਡੇ ਮਿੱਤਰ ਵਾਲੇ ਦੇਸ਼ਾਂ ਦੇ ਨਾਲ ਦੁਸ਼ਮਣੀ ਪਾਊਗਾ ਉਹਦੇ ਤੇ ਫੌਜਦਾਰੀ ਹੋਊਗੀ। ਫਿਰ ਮੋਦੀ ਸਰਕਾਰ ਨੇ ਅਮਰੀਕਾ ਦੀ ਸੋਵਰੇਨਿਟੀ ਉੱਥੇ ਕੋਸ਼ਿਸ਼ ਕਰਕੇ ਉਸ ਪੰਨੂ ਨੂੰ ਮਰਾਉਣ ਦੀ, ਉਹਦੀ ਬਾਦਸ਼ਾਹੀ ਨਹੀਂ ਤੋੜੀ, ਬਰਤਾਨੀਆ ਦੀ ਬਾਦਸ਼ਾਹੀ ਨਹੀਂ ਤੋੜੀ, ਪਾਕਿਸਤਾਨ ਦੀ ਤੇ ਕੈਨੇਡਾ ਦੀ ਬਾਦਸ਼ਾਹੀ ਨਹੀਂ ਤੋੜੀ। ਫਿਰ ਇਹਨਾਂ ਦੇ ਉੱਤੇ ਉਹ ਜੁਰਮ ਲੱਗਦਾ ਹੈ ਕਿ ਨਹੀਂ ਲੱਗਦਾ? ਇਹ ਸਾਰਾ ਅੰਮ੍ਰਿਤਸਰ ਦੀ ਪ੍ਰੈਸ ਨੂੰ ਸਾਨੂੰ ਦੱਸਣਾ ਪਊਗਾ ਕਿ ਜਿਹੜੇ ਜ਼ੁਲਮ ਇਹਨਾਂ ਨੇ ਕੀਤੇ ਹੈ ਅਮਰੀਕਾ ਦੀ ਸਾਰਿਆਂ ਦੀ ਬਾਦਸ਼ਾਹੀ ਸੋਵਰੇਨਿਟੀ ਤੋੜ ਕੇ, ਔਰ ਫਿਰ ਅਮਰੀਕਾ ਦੀ ਜਿਹੜੀ ਮਨਰੋ ਡਾਕਟਰੀਨ ਹੈ ਉਸ ਨੂੰ ਵੀ ਤੋੜਤਾ। ਤਾਂ ਫਿਰ ਹੁਣ ਰਾਜਨਾਥ ਸਿੰਘ ਗਏ ਸੀਗੇ ਅਮਰੀਕਾ ਕਿ ਨਵੇਂ ਹਵਾਈ ਜਹਾਜ਼ਾਂ ਦੇ ਇੰਜਨ ਲੈ ਕੇ ਆਈਏ। ਅਸੀਂ ਅਮਰੀਕਾ ਦੇ ਸੈਨੇਟਰਸ ਕਾਂਗਰਸਮੈਨ ਨੂੰ ਲਿਖਤਾ ਕਿ ਜਿਹੜੇ ਦੇਸ਼ ਨੇ ਤੁਹਾਡੀ ਬਾਦਸ਼ਾਹੀ ਤੇ ਮਨਰੋ ਡਾਕਟਰੀਨ ਤੋੜਤੀ ਹੈ ਇਹਨਾਂ ਨੂੰ ਤੁਸੀਂ ਹਵਾਈ ਜਹਾਜ਼ਾਂ ਦੇ ਇੰਜਨ ਦਿਓਗੇ? ਰਾਜਨਾਥ ਸਿੰਘ ਜੀ ਠੂਠਾ ਲੈ ਕੇ ਵਾਪਸ ਆਏ ਹੈ। ਮੇਰਾ ਮਤਲਬ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿੱਖਾਂ ਦੀ ਸਿਆਸਤ ਸਿਰਫ ਤੇ ਸਿਰਫ ਪੰਜਾਬ ਦਾ ਬਾਰਡਰ ਨਹੀਂ ਟੱਪਦੀ। ਇਹ ਸਾਰੇ ਪਾਸੇ ਅੱਜ ਸਾਡੀ ਸਿਆਸਤ ਬਾਰਡਰਾਂ ਨੂੰ ਤੋੜ ਕੇ ਅੱਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਕਿਉਂ ਕਰਕੇ ਇੱਥੇ ਜਿਹੜੀ ਸਿੱਖਾਂ ਦੀ ਹਿਜਰਤ ਹੋਈ ਹੈ, ਜਿਹੜੀ 1984 ਦੇ ਵਿੱਚ ਨਸਲਕੁਸ਼ੀ ਹੋਈ ਹੈ, 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤੇ ਗਏ ਹੈ, ਇਸ ਨੇ ਹਿਜਰਤ ਕਰਤੀ ਹੈ ਸਿੱਖਾਂ ਦੀ। ਅੱਜ ਸਾਰੇ ਵੈਸਟਰਨ ਡੈਮੋਕ੍ਰੇਸੀ ਦੇ ਵਿੱਚ ਸਿੱਖ ਚਲੇ ਗਏ ਹੈ। ਹੁਣ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿ ਚੁਣ ਚੁਣ ਕੇ ਸਿੱਖਾਂ ਨੂੰ ਮਾਰੋ। ਜੇ ਮਾਰਨਾ ਹੈ ਅਸੀਂ ਤਿਆਰ ਹੈ। ਅਸੀਂ ਲਿਸਟ ਬਣਾਉਂਦੇ ਹਾਂ ਕਿ ਮੋਦੀ ਜੀ ਦੱਸੋ ਕਿਹੜੇ ਦਿਨ ਤੁਹਾਡੇ ਘਰ ਆਈਏ ਤੇ ਤੁਸੀਂ ਮਾਰੋ ਸਾਨੂੰ ਗੋਲੀ। ਤੇ ਇਸ ਤਰ੍ਹਾਂ ਮੇਰਾ ਮਤਲਬ ਦਿਨ ਐਵੇਂ ਬਤੀਤ ਕਰੀ ਜਾਣੇ ਕਿ ਅੱਜ ਵੱਜੂਗੀ ਗੋਲੀ, ਕੱਲ੍ਹ ਵੱਜੂਗੀ, ਉਹ ਤੁਸੀਂ ਅੱਜ ਹੀ ਮਾਰ ਦਿਓ ਗੋਲੀ ਸਾਨੂੰ। ਮੇਰਾ ਮਤਲਬ ਆ ਕੋਈ ਸਿਕਿਉਰਿਟੀ ਹੈ ਸਿੱਖਾਂ ਦੀ? ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ, ਪਹਿਲਾਂ ਸਾਡਾ ਪੰਜਾਬ ਤੋੜਤਾ, ਫਿਰ ਪੰਜਾਬੀ ਸੂਬਾ ਟੁਕੜੇ ਟੁਕੜੇ ਕਰਤੇ ਦੇਤੇ, ਹਿਮਾਚਲ ਦੇ ਵਿੱਚੋਂ ਕੱਢਦੇ ਪੰਜਾਬੀ ਏਰੀਆਜ਼, ਰਾਜਸਥਾਨ 'ਚੋਂ ਨਹੀਂ ਦਿੱਤੇ, ਹਰਿਆਣੇ 'ਚੋਂ ਨਹੀਂ ਦਿੱਤੇ, ਤੇ ਛੋਟਾ ਜਿਹਾ ਸਾਨੂੰ ਪੰਜਾਬ ਦੇਤਾ। ਤਾਂ ਮੇਰਾ ਮਤਲਬ ਇਸ ਤਰ੍ਹਾਂ ਸਿੱਖ ਕੌਮ ਕਿਵੇਂ ਤੁਹਾਡੇ ਇੰਡੀਆ ਦੇ ਨਾਲ ਰਹਿ ਸਕਦੀ ਹੈ? ਸੋ ਸਵਾਲ ਇਹ ਪੈਦਾ ਹੁੰਦੇ ਹੈ ਕਿ ਸਿੱਖਾਂ ਦਾ ਕਸੂਰ ਕੋਈ ਨਹੀਂ। ਇਹ ਹਿੰਦੂਤਵਾ ਨੇ ਦੂਜੇ ਧਰਮ ਨੂੰ ਕਦੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੰਮਣ ਨਹੀਂ ਦਿੱਤਾ, ਨਾ ਵਸਣ ਦਿੱਤਾ। ਜੇ ਮੈਂ ਕੋਈ ਗੱਲ ਗਲਤ ਕਰਤੀ ਹੈ ਤੁਸੀਂ ਚੈਲੰਜ ਕਰ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਤੂੰ ਗਲਤ ਕਹਿ ਰਿਹਾ ਕਿ ਬੁੱਧ ਧਰਮ ਵੀ ਚੱਲਿਆ, ਜੈਨੀ ਵੀ ਚੱਲੇ ਹੈ, ਇਸਲਾਮ ਵੀ ਚੱਲਿਆ, ਸਿੱਖ ਵੀ ਚੱਲੇ ਹੈ। ਦੱਸੋ ਮੈਨੂੰ ਜਿਹੜੇ ਧਰਮ ਨੂੰ ਹਿੰਦੂਤਵਾ ਨੇ ਚੱਲਣ ਦਿੱਤਾ ਹੋਵੇ ਇਸ ਧਰਤੀ 'ਤੇ। ਦੇਖੋ ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਜਦੋਂ ਬਲੂ ਸਟਾਰ ਹੋਇਆ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਇਹਨੂੰ ਕਹਿੰਦੇ ਆ ਕਿ ਨੈਸ਼ਨਲ ਪਾਲਿਸੀ ਦੇ ਤਹਿਤ ਹੋਇਆ।
ਇਸ ਕਰਕੇ ਵਾਜਪਾਈ ਸਾਹਿਬ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ, ਤੇ ਅਡਵਾਨੀ ਸਾਹਿਬ ਨੇ ਕਿਹਾ 6 ਮਹੀਨੇ ਆਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਆਹੀ ਜਿਹੜੇ ਕਤਲ ਹੋਏ ਹੈ, ਮੈਂ ਐਜ਼ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਤੇ ਹੈ ਕਿ ਇਹ ਸਿੱਖ ਮਾਰੇ ਹੈ ਮੋਦੀ ਸਰਕਾਰ ਨੇ। ਫਿਰ ਮੈਂ ਬੀਬੀ ਸੋਨੀਆ ਗਾਂਧੀ ਕੋਲੇ ਗਿਆ, ਨਾਲ ਬੈਠੀ ਸੀਗੀ। ਮੈਂ ਕਿਹਾ ਸੋਨੀਆ, ਇਹ ਆਪਾਂ ਨੇ ਓਪੋਜੀਸ਼ਨ ਹੈ, ਇਹ ਮੁੱਦਾ ਚੱਕਣਾ ਹੈ। ਬੀਬੀ ਸੋਨੀਆ ਕਹਿੰਦੇ ਅਸੀਂ ਚੱਕ ਦਿੰਦੇ ਹਾਂ। ਨਾਲ ਬੈਠੇ ਸੀ ਲੀਡਰ ਆਫ ਦੀ ਓਪੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਦੇ, ਉਹਨਾਂ ਕੋਲੇ ਗਿਆ, ਉਹ ਕਹਿੰਦੇ ਹਮ ਉਠਾ देते हैं। फिर एक सियाने कांग्रेसमैन ने कहा कि सिमरनजीत सिंह मान आप बाहर आओ गैलरी में। उन्हें मैनू दस्या साफ कि देखो ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ। ਅਸੀਂ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ। ਹੁਣ ਜੇ ਸਿੱਖਾਂ ਨੂੰ ਮਾਰਨ ਦੀ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ, ਦੋਨੋਂ ਵੱਡੀਆਂ ਪਾਰਟੀਆਂ ਕਹਿੰਦੀਆਂ, ਤੇ ਫਿਰ ਸਾਡਾ ਬਚਾਓ ਕਿੱਥੇ ਹੋ ਸਕਦਾ? ਜੇ ਕਾਂਗਰਸ ਨੈਸ਼ਨਲ ਪਾਰਟੀ ਕਰਕੇ ਗੱਲ ਹੀ ਨਹੀਂ ਕਰਨਾ ਚਾਹੁੰਦੀ, ਤਾਂ ਮੇਰਾ ਮਤਲਬ ਸਾਡੇ ਸਿੱਖਾਂ ਦੇ ਦਿਮਾਗ ਦੇ ਵਿੱਚ ਜਿਹੜੇ ਕਹਿੰਦੇ ਹੈ ਕਿ ਗ੍ਰੇ ਮੈਟਰ ਹੁੰਦਾ, ਉਹ ਖਤਮ ਹੋ ਗਿਆ। ਉਸੇ ਕਾਂਗਰਸ ਪਾਰਟੀ ਦੇ 7 MP ਆਪਾਂ ਜਿਤਾ ਕੇ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਭੇਜਦੇ ਹੈ। ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ? ਕੋਈ ਨਹੀਂ ਕਰਦਾ। ਸੋ ਮੇਰਾ ਮਤਲਬ ਅਸੀਂ ਕਿੱਥੇ ਜਾਈਏ? ਤੁਹਾਡੀ ਗੱਲ ਠੀਕ ਹੈ, ਉੱਥੇ ਜਾ ਕੇ ਕਹਿਤਾ ਵੋਟ ਵੀ ਤੇ ਸਿੱਖਾਂ ਨੇ ਪਾਈ ਹੈ ਨਾ, ਵੋਟ ਵੀ ਤੇ ਸਿੱਖ ਕਮਿਊਨਿਟੀ ਨੇ ਪਾਈ ਹੈ। ਅਗਰ 7 ਸੀਟਾਂ ਦਿੱਤੀਆਂ ਗਈਆਂ, ਉਹ ਦਿੱਤੀ ਹੈ ਜੀ, ਸਿੱਖਾਂ ਨੇ ਪਾਈ ਹੈ, ਪਰ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਤੇ ਵੋਟ ਇਹ ਕਦੇ ਆਪਣੇ ਜਿੰਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੋਣ 1984 6 ਤਰੀਕ ਜੂਨ ਨੂੰ 4 ਤਰੀਕ ਨੂੰ ਵੋਟਾਂ ਪੈਣ ਤੇ ਉਹੀ ਸਿੱਖ ਕਾਂਗਰਸ ਨੂੰ ਵੋਟਾਂ ਪਾ ਦੇਣ, ਫਿਰ ਇਹ ਗੁਲਾਮੀ ਦੀ ਨਿਸ਼ਾਨੀ ਹੈ। ਮੈਂ ਤਾਂ ਮੰਨਦਾ ਹੈ ਕਿ ਇਹ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਸਾਡੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਹੈ। ਮੈਂ ਕਹਿੰਦਾ ਕਮਜ਼ੋਰੀ ਹੈ, ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ। ਮਾਨ ਸਾਹਿਬ, ਸਵਾਲ ਉਹੀ ਸੀ ਕਿ ਉਸ ਪਾਰਟੀ ਦਾ ਲੀਡਰ ਅੱਜ ਅਮਰੀਕਾ ਵਰਗੇ ਕੰਟਰੀ 'ਚ ਜਾ ਕੇ ਸਿੱਖਾਂ ਦੇ ਹੱਕ ਦੀ ਗੱਲ ਕਰ ਰਿਹਾ। ਉਹ ਉਸ ਦੀ ਗੱਲ ਕਰਦਾ, ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਹੈ ਕੈਨੇਡਾ ਦੇ ਵਿੱਚ, ਫਿਰ ਇਹ ਪਾਕਿਸਤਾਨ ਦੇ ਵਿੱਚ, UK 'ਚ, ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ। ਨਹੀਂ, ਉਹ ਤਾਂ BJP ਦੀ ਸਰਕਾਰ ਹੋ ਗਈ ਨਾ। ਮੈਂ ਰਾਹੁਲ ਗਾਂਧੀ ਦੀ ਗੱਲ ਕਰ ਰਿਹਾ। ਨਹੀਂ, ਫਿਰ ਰਾਹੁਲ ਗਾਂਧੀ ਦੀ ਮਾਂ ਕਿਉਂ ਨਹੀਂ ਬੋਲੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ? ਮੈਂ ਕਿਹਾ ਗੱਲ ਕਰੀਏ। ਮਤਲਬ ਤੁਸੀਂ ਦੋ ਨਾਮ ਨੇ ਦੱਸਿਆ, ਸੋਨੀਆ ਗਾਂਧੀ ਤੇ ਚੌਧਰੀ। ਹੈਂ? ਤੀਸਰਾ ਨਾਮ ਦੱਸ ਦਿਓ ਜਿਹਨਾਂ ਤੁਹਾਨੂੰ ਨਿਕਲ ਗਈ ਸੀ ਕਿ ਨੈਸ਼ਨਲ ਪਾਲਿਸੀ ਹੈ। ਉਹ ਨਹੀਂ ਮੈਂ ਦੱਸੋ, ਮੇਰੇ ਨਾਲ ਸੀਕ੍ਰੇਟ ਗੱਲ ਕੀਤੀ ਹੈ ਸੀਨੀਅਰ ਨੇ, ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈ। ਮਾਨ ਸਾਹਿਬ, ਇੱਕ ਇਹ ਵੀ ਦੱਸ ਦਿਓ, ਜਿਹੜਾ ਅਕਾਲੀ ਦਲ ਦੇ ਉੱਤੇ ਜਿਸ ਤਰ੍ਹਾਂ ਸਾਰੇ ਮੰਤਰੀ ਪੇਸ਼ ਹੋ ਰਹੇ ਨੇ, ਸਾਬਕਾ ਵਜ਼ੀਰ ਉਹਨਾਂ ਦੇ, ਉਹ ਕਹਿ ਰਹੇ ਨੇ ਸਪਸ਼ਟੀਕਰਨ ਆਪਣਾ ਦੇ ਕੇ ਆ ਰਹੇ ਨੇ, ਸਪਸ਼ਟੀਕਰਨ ਰੋਜ਼ ਦੇ ਕੇ ਆ ਰਹੇ ਨੇ। ਜੋ ਪਿਛਲੇ ਸਮੇਂ ਦੇ ਵਿੱਚ ਸਾਰੇ ਇੰਸੀਡੈਂਟ ਹੋਏ ਨੇ, ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਜਾਂ ਜੋ ਵੀ ਤੁਹਾਨੂੰ ਲੱਗਦਾ ਕਿ ਜੋ ਉਹਨਾਂ ਨੇ ਆਪਣਾ ਸਪਸ਼ਟੀਕਰਨ ਲਿਖ ਕੇ ਦਿੱਤਾ, ਉਹਨਾਂ ਨੇ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੋਏਗਾ, ਮਨਜ਼ੂਰ ਹੋਏਗਾ, ਇਹਨੇ ਦੇ ਨਾਲ ਉਹ ਫਾਰਗ ਹੋ ਜਾਣਗੇ? ਮਾਫ ਹੋ ਨਹੀਂ ਜੀ ਸਕਦੇ, ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਹੈ, ਆਮ ਪਾਰਟੀ ਦੇ 92 MLA ਹੋ ਗਏ ਹੈ, ਤੇ ਉਹਨਾਂ ਦਾ ਸਿਰਫ ਇੱਕ MP ਬਣਿਆ ਸਾਰੇ ਪੰਜਾਬ 'ਚ, ਤੇ ਹੁਣ ਉਹ ਕਹਿ ਕੀ ਹੋ ਸਕਦੇ ਹੈ? ਉਹਨਾਂ ਨੇ ਸਾਰਿਆਂ ਨੇ ਖਾਧਾ ਪੀਤਾ ਇਕੱਠਾ, ਸਾਰਾ ਕੁਝ ਇਕੱਠਾ ਕੀਤਾ, ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਹੈ। ਦੇ ਆਰ ਆਲ ਰਿਸਪੋਂਸਿਬਲ। ਜਿਹੜੀ ਕੈਬਨਿਟ ਹੁੰਦੀ ਹੈ ਉਹਦੀ ਜੁਆਇੰਟ ਰਿਸਪੋਂਸਿਬਿਲਿਟੀ ਹੁੰਦੀ ਹੈ। ਕੈਬਨਿਟ ਦੇ ਵਿੱਚ ਰਹਿ ਕੇ ਖਾ ਪੀ ਕੇ ਬਾਅਦ ਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਹੈ, ਅਸੀਂ ਬੇਗੁਨਾਹ ਹੈਗੇ ਹੈ। ਆਹ ਜਿਹੜੇ ਸਿੱਖ ਮਾਰੇ ਹੈ, ਇਹਦੇ ਵਿੱਚ ਮੈਂ ਲਿਸਟ ਪੜ੍ਹਤੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਹੈ, ਸਿਰਫ ਮੋਦੀ ਨਹੀਂ ਹੈ। ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ, ਰਾਜਨਾਥ ਸਿੰਘ ਹੈ, ਅਮਿਤ ਸ਼ਾਹ ਹੈ,
ਜੈ ਸ਼ੰਕਰ ਹੈ, ਡੋਇਲ ਹੈ, ਰॉ ਦਾ ਚੀਫ ਹੈ, ਫਿਰ ਰॉ ਦਾ ਸਾਬਕਾ ਚੀਫ ਹੈ। ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਵੀ ਮਹਿਕਮੇ ਰॉ ਦੇ ਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਹੈ, ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ। ਮਤਲਬ ਜਿਹੜੇ ਸਿੰਘ ਸਾਹਿਬਾਨ ਦਾ ਵੀ ਜ਼ਿਕਰ ਹੁੰਦਾ ਜਿਨ੍ਹਾਂ ਨੇ ਮਾਫੀ ਦਿੱਤੀ ਸੀਗੀ, ਉਹ ਸਿੰਘ ਸਾਹਿਬਾਨ ਨੂੰ ਬੁਲਾਇਆ ਵੀ ਗਿਆ ਸੀ, ਘਰੇ ਵੀ ਆਰੋਪ ਲੱਗਦੇ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਸਿੰਘ ਸਾਹਿਬਾਨ ਤੋਂ ਵੀ ਕੋਈ ਉਹਨਾਂ ਦੀ ਵੀ ਪੁੱਛ ਲੈਣਾ ਚਾਹੀਦਾ ਉਹਨਾਂ ਨੂੰ ਕਿ ਤੁਹਾਨੂੰ? ਬਿਲਕੁਲ, ਮੈਂ ਸਮਝਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਉੱਤੇ ਡੰਟ ਲੱਗਣਾ ਚਾਹੀਦਾ। ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ। ਮੈਂ ਕਹਿੰਦਾ ਜੇ ਗਲ ਗਏ ਆ ਸਿੱਖ, ਉਹਨਾਂ ਨੂੰ ਉਠਾਉਣਾ ਤਾਂ ਹੈ। ਫਿਰ ਤਦੇ 15 ਤਰੀਕ ਨੂੰ ਅਸੀਂ ਇੱਕ ਵੱਡਾ ਕਾਨਫਰੰਸ ਕਰ ਰਹੇ ਹਾਂ ਇੱਥੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰਾਗੜ੍ਹੀ ਗੁਰਦੁਆਰੇ ਦੇ ਵਿੱਚ, ਤੇ ਤੁਹਾਨੂੰ ਇਨਵਾਈਟ ਕਰਦਾ ਕਿ ਉੱਥੇ ਅਸੀਂ ਗੱਲ ਕਰਾਂਗੇ ਕਿ ਸਿੱਖ ਕਿਵੇਂ ਹਿੰਦੁਸਤਾਨ ਦੇ ਵਿੱਚ ਜੂ ਸਕਦੇ ਹੈ। ਜਦੋਂ ਤੁਸੀਂ ਉਹਨਾਂ ਦਾ ਧਰਮ ਖਤਮ ਕਰਤਾ, ਜਦੋਂ ਉਹਨਾਂ ਦੇ ਇਲੈਕਸ਼ਨ ਤੁਸੀਂ ਖਤਮ ਕਰਤੇ, ਜਦੋਂ 94 ਬੰਦੇ ਉਹਨਾਂ ਦੇ ਮਾਰਦੇ ਹੋ ਤੁਸੀਂ ਅਮਰੀਕਾ 'ਚ, ਕੈਨੇਡਾ 'ਚ, ਵਲੈਤ 'ਚ, ਪਾਕਿਸਤਾਨ ਦੇ ਵਿੱਚ, ਪਾਕਿਸਤਾਨ 'ਤੇ ਦੋਸ਼ ਲਾਉਂਦੇ ਹੋ ਤੁਸੀਂ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦੇ ਹੋ, ਪਰ ਤੁਸੀਂ ਪਾਕਿਸਤਾਨ 'ਚ ਵੜ ਕੇ ਪਰਮਜੀਤ ਸਿੰਘ ਪੰਜਵਾੜਾ ਨੂੰ ਮਾਰਦੇ ਹੋ, ਫਿਰ ਰੋਡੇ ਨੂੰ ਮਾਰਦੇ ਹੋ। ਕੀ ਫਰਕ ਕੀ ਹੈ ਤੁਹਾਡੇ ਤੇ ਪਾਕਿਸਤਾਨ ਦੇ ਵਿੱਚ? ਅੰਮ੍ਰਿਤਪਾਲ ਸਿੰਘ ਹੋਣਾ ਦੇ ਐਨਐਸਏ ਨੂੰ ਫਿਰ ਵਧਾ ਦਿੱਤਾ ਗਿਆ ਜੀ। ਹਾਂਜੀ, ਐਨਐਸਏ ਅੰਮ੍ਰਿਤਪਾਲ ਸਿੰਘ ਹੋਣੀ ਜਿਹੜੇ ਮੈਂਬਰ ਪਾਰਲੀਮੈਂਟ ਦੇ, ਹਾਂ, ਉਹਨਾਂ ਦੇ ਐਨਐਸਏ ਨੂੰ ਉਹਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ। ਫਿਰ ਜੀ 30 ਸਾਲਾਂ ਦੇ ਬੰਦੇ ਬੈਠੇ ਹੈ ਜੇਲ੍ਹ ਦੇ ਵਿੱਚ। ਜੇ ਆਪਾਂ ਨੇ ਗੱਲ ਕਰਨੀ ਹੈ, ਮੈਂ ਭੁੱਲ ਗਿਆ ਸੀ, ਸੌਰੀ ਤੁਸੀਂ ਯਾਦ ਕਰਾਤੀ ਹੈ ਕਿ 30 ਸਾਲ ਤੋਂ ਕਿਵੇਂ ਇਹ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨੇ ਦੇਖਿਆ ਨਹੀਂ ਕਿ 30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ। ਤੇ ਜਿਨ੍ਹਾਂ ਨੇ ਮੁਸਲਮਾਨ ਤੇ ਬੀਬੀ ਬਾਣੋ ਨੂੰ ਬੇਇੱਜ਼ਤ ਕੀਤਾ ਸੀ, ਉਹਨਾਂ ਨੂੰ ਉਮਰ ਕੈਦ ਮਿਲੀ ਸੀ, ਉਹਨਾਂ ਨੂੰ ਤਾਂ ਪੇਰੋਲ ਦੇ ਕੇ ਬਾਹਰ ਕੱਢਤਾ। ਹੁਣ ਪੇਰੋਲ ਦੇ ਕੇ ਆ ਸਰਸੇ ਵਾਲੇ ਸਾਧ ਬਾਹਰ ਬੈਠਾ ਹੈ। ਇਸੇ ਤਰ੍ਹਾਂ ਮੈਡੀਕਲ ਟ੍ਰੀਟਮੈਂਟ ਦੇ ਲਈ ਉਹ ਬਾਬਾ ਬਾਹਰ ਕੱਢਤਾ ਰਾਜਸਥਾਨ ਸਰਕਾਰ ਨੇ। ਮੇਰਾ ਮਤਲਬ ਜਿਹੜੇ ਜਬਰ ਜਨਾਹ ਕਰਦੇ ਹੈ ਉਹਨਾਂ ਨੂੰ ਪੇਰੋਲ ਦੇ ਦਿੰਦੇ ਹੈ। ਤੇ ਸਭ ਤੋਂ ਮਾੜੀ ਕਲੰਕਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ। ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ? ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ? ਕਿਉਂ ਕਰਕੇ ਹਿੰਦੂਤਵਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਤੇ ਇਹ ਸਮਝਦੇ ਹੈ ਕਿ ਬੀਬੀ ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾ ਵਸਾਓ, ਇਹ ਜੁਰਮ ਹੀ ਨਹੀਂ ਹੈ। ਬਾਕੀ ਦੇ ਸਾਰੇ ਜੁਰਮ ਹੈਗੇ ਹੈ, ਪਰ ਉਹ ਬੀਬੀ ਨੂੰ ਨਾ ਵਸਾਉਣਾ ਇਹ ਜੁਰਮ ਹੀ ਨਹੀਂ ਹੈ। ਇਹ ਕਿੱਥੋਂ ਦੀ ਗੱਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ। ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਹਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉੱਭਰੀ ਹੈ, ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਹੈ ਉਹ ਵੀ ਇਹਨਾਂ ਦੇ ਚਹੇਤਿਆਂ ਨੇ, ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ। ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਔਰ ਕਰਤਾ ਔਰਬਿਟ ਬੱਸਾਂ ਦਾ ਪੀਟੀਸੀ ਦਾ ਹੈ, ਉਸ ਨੂੰ ਅਪਾਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ, ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ 4 ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ। ਪਹਿਲਾ ਇੰਟਰਨਲ ਆਡਿਟ, ਪ੍ਰੀ ਤੇ ਕਨਕਰੈਂਟ ਆਡਿਟ ਔਨ ਡੇਲੀ ਬੇਸਿਸ, ਰੋਜ਼ ਦੇ ਰੋਜ਼
ਸਾਰੇ ਖਾਤੇ ਦੇਖਣੇ, ਸਾਰੇ ਕੰਪਿਊਟਰਾਈਜੇਸ਼ਨ ਦਾ ਤੇ ਸਾਰੇ SGPC ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ, ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ। ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ, ਕੌਣ ਕਿਹੜੇ ਖਾਤੇ ਦੇਖ ਰਿਹਾ ਹੈ, ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ, ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ। ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂ 'ਚ ਸਤਿੰਦਰਪਾਲ ਸਿੰਘ ਕੋਹਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ। 2 ਜਾਂ 3 ਦਿਨਾਂ ਲਈ ਉਹਨੇ ਉਰੇ ਹਾਜ਼ਰ ਹੋਣਾ ਸੀ ਅੰਮ੍ਰਿਤਸਰ 'ਚ ਐਜ਼ ਪਰ ਉਹਦੇ ਕੰਟਰੈਕਟ ਦੇ, ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ। ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ। ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਜਿੱਥੇ ਛਪਦੇ ਹੈ, ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ, ਕਾਗਜ਼ ਛਪ ਕੇ ਅੰਗ ਬਣਦੇ ਸੀ, ਅੰਗ ਜੁੜ ਕੇ ਸਰੂਪ ਬਣਦੇ ਸੀਗੇ, ਉਹਦਾ ਜਿਹੜਾ ਸਟਾਕ ਹੈ, ਇਨਵੈਂਟਰੀ ਹੈ, ਉਹ ਵੀ ਇਹਨਾਂ ਨੇ ਰੱਖਣੀ ਸੀ। ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ, ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ। ਤੇ ਜਿਹੜੀਆਂ ਵੀ ਸਰੂਪ ਦੀ ਆਵਾਜਾਈ ਕਿੱਥੇ ਭੇਜੇ, ਕਿੱਥੇ ਕਿਹਨੂੰ ਦਿੱਤੇ, ਉਹਦਾ ਵੀ ਆਡਿਟ ਕਰਨਾ ਸੀਗਾ। ਤੇ ਉਹਨੇ 10 ਸਾਲ 'ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ, ਠੀਕ ਹੈ ਨਾ ਜੀ। ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ। ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ 'ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ, ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਏ, ਕੋਈ ਪ੍ਰੀ ਆਡਿਟ ਨਹੀਂ ਹੋਇਆ। ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ। ਤੇ 10 ਕਰੋੜ ਰੁਪਈਆ ਜਿਹੜਾ SGPC ਨੇ ਇਹਨੂੰ ਤਨਖਾਹ 'ਚ ਦਿੱਤਾ ਹੈ, ਜਦ ਕੰਮ ਹੀ ਕੋਈ ਨਹੀਂ ਕੀਤਾ, ਕਿਹਦੇ ਲਈ ਦਿੱਤਾ ਹੈਗਾ? ਇਹ ਇਕੱਲੀ ਅਸੀਂ ਨਹੀਂ ਆਵਾਜ਼ ਉਠਾ ਰਹੇ ਹੈਗੇ। ਜੇ ਤੁਸੀਂ ਆਪਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਿਮ ਕਮੇਟੀ ਨੇ ਪਾਇਆ ਹੈਗਾ। ਇਹ ਅੰਤਰਿਮ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ, ਇਹਦੇ ਤੋਂ ਪੈਸੇ ਵਾਪਸ ਲਿੱਤੇ ਜਾਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੌਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ। 1 ਸਾਲ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਹਾਂ, ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ। ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਅਸੀਂ ਤਿਆਰ ਕੀਤਾ ਹੋਇਆ, ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹੈ, ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ, ਇਹਦਾ ਵਾਪਸ ਲਿੱਤਾ ਜਾਏ। ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਿਤਾਬ ਦਿੱਤਾ ਹੈਗਾ, ਬੀਬੀ ਜਗੀਰ ਕੌਰ ਤੇ ਕਹਿਣ ਤੇ ਅਸੀਂ ਪਿੱਛੇ ਹਟ ਗਏ ਕਿ ਜੇ SGPC ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੋਗਨਿਜ਼ੈਂਸ ਲੈ ਕੇ ਕਰੂਗੀ। ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਲਾਫ ਹੈ, ਪਰ ਉਹਦੇ ਨਿੱਜੀ CA ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ। ਜਿੱਥੇ ਇਹ ਸਾਰੀਆਂ ਕਮੀਆਂ, ਇਸ ਤੋਂ ਇਲਾਵਾ 328 ਸਰੂਪ ਦੀ ਕੋਈ ਪੜਤਾਲ ਨਹੀਂ ਹੋਈ, ਕੋਈ ਕੇਸ ਨਹੀਂ ਪਾਇਆ ਪੁਲਿਸ 'ਚ ਕਿ ਸਾਨੂੰ ਲੱਭ ਕੇ ਦੇਣ। ਬਾਰ-ਬਾਰ ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਜਾਈਦਾ, ਕੇਸ ਪਾਇਆ ਹੋਇਆ, ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਐਂਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ। ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ। ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ SGPC ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ, ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ, ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ? ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ, ਉਹ ਮੁਲਾਜ਼ਮਾਂ ਦੇ ਉੱਤੇ ਕਿਉਂ ਨਹੀਂ ਲਾਈਦਾ? ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ, ਜੁਝਾਰ ਸਿੰਘ ਤੇ ਹੋਰ ਸਾਰਿਆਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ, ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ,
ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ, ਸਾਡੀ ਚੈਕਿੰਗ, ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ। ਜੇ ਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਤੇ ਚੜਾਓ ਨਾ, ਤਾਂ ਅਸੀਂ ਦਿੰਦੇ ਹੁੰਦੇ ਸੀਗੇ। ਮਤਲਬ ਹੇਠਾਂ ਤੋਂ ਲੈ ਕੇ ਉੱਤੇ ਤਾਈਂ ਜੇ ਇਨਵੋਲਵਮੈਂਟ ਨਾ ਹੋਏ, ਇਹ 5 ਸਾਲ ਕਿਵੇਂ ਲੁਕੀ ਛਿਪੀ ਚੀਜ਼ ਰਹਿ ਸਕਦੀ ਹੈ। ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ SGPC ਦੀ ਹੈ, ਮੈਂਬਰਾਂ ਦੀ ਹੈ। ਔਰ ਜਿਹੜਾ ਇਹ ਅਕਾਲ ਤਖਤ ਸਾਹਿਬ ਹੁਣ ਤਨਖਾਹੀਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਹੈ, ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਹੈ ਉਸ ਦੀ ਵੀ ਨਿਗਾਹ ਪੈਣੀ ਚਾਹੀਦੀ ਹੈ। ਇਹਦੀ ਜੜ ਕੀ ਹੈ? ਹਰੇਕ ਨੂੰ ਪਤਾ ਹੈ ਕਿ ਜਮਹੂਰੀਅਤ ਇੱਕ ਸਿਸਟਮ, ਚਾਹੇ ਚੰਗਾ ਸੋਚ ਲਓ ਚਾਹੇ ਮਾੜਾ ਸੋਚ ਲਓ, ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲੀਟੀਸ਼ੀਅਨ ਚੁਣੇ ਹੋਏ ਨੁਮਾਇੰਦੇ ਸੰਗਤ ਨੂੰ ਹੁੰਦੇ ਹੈ ਤਾਂ ਉਹਨਾਂ ਨੂੰ ਡਰ ਹੁੰਦਾ, ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ। ਪਰ SGPC 'ਚ ਕੋਈ ਡਰ ਹੀ ਨਹੀਂ ਹੈ। ਕਿਉਂ? ਆਪਾਂ ਹੁਣ 18ਵਾਂ ਚੋਣ MP ਦਾ ਲੜਿਆ, ਮੈਂ ਖੁਦ ਲੜਿਆ। 1952 'ਚ ਪਹਿਲਾਂ ਉਰੇ ਚੋਣ ਹੋਇਆ। 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ। ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਣੇ ਪਏ ਹੈ। ਪਰ ਸਾਡੀ ਜਿਹੜੀ ਸੰਸਥਾ 1925 'ਚ ਬਣੀ ਸੀ, ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ, ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਹੈ। ਜੇ ਚੋਣ ਨਹੀਂ ਹੋਣੇ ਤਾਂ ਫਿਰ ਮਤਲਬ ਜਵਾਬ ਦੇ ਹੈ ਹੀ ਨਹੀਂ, ਇਹ ਤਾਂ ਲਿਫਾਫਿਆਂ ਚੋਂ ਨਿਕਲਦੇ ਹੈ। ਸੈਂਟਰ ਨੇ ਜਿਹੜੀ ਸਾਡੀ ਜਮਹੂਰੀਅਤ ਖਤਮ ਕਰਤੀ ਹੈ, ਚੋਣ ਖਤਮ ਕਰਤੇ ਹੈ, ਉਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਕਪੜਾ ਕੀਤਾ ਹੈਗਾ। 2011 'ਚ ਚੋਣ ਹੋਇਆ ਸੀ, 16 'ਚ, 21 'ਚ ਤੇ ਹੁਣ 26 'ਚ ਹੋਣਾ ਸੀ, ਪਰ 13 ਸਾਲ ਕੋਈ ਚੋਣ ਹੀ ਨਹੀਂ ਹੋਇਆ। ਵਰਲਡਸ ਬਿਗੇਸਟ ਡੈਮੋਕ੍ਰੇਸੀ, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਜਮਹੂਰੀਅਤ ਹੈ ਉਹ ਦੇਸ਼ ਦੀ ਨੀਂਹ ਪੱਥਰ ਹੈ ਤੇ ਜਮਹੂਰੀਅਤ ਦਾ ਨੀਂਹ ਪੱਥਰ ਚੋਣ ਹੈਗੇ। ਮਤਲਬ ਨੀਹਾਂ ਦੀਆਂ ਨੀਹਾਂ ਸਿੱਖ ਕੌਮ ਦੀਆਂ ਇਸ ਦੇਸ਼ ਨੇ ਖਤਮ ਕਰਤੀਆਂ। ਇਕੱਲੇ ਸੈਂਟਰ ਦੀ ਸਰਕਾਰ ਨੇ ਨਹੀਂ, ਜਿਹੜੇ ਪੰਜਾਬ ਸਰਕਾਰ ਦਾ, ਤੁਸੀਂ ਇੱਕ ਹੋਰ ਮਤਾ ਦੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਸਕੱਤਰ ਸਾਹਿਬ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ, ਉਹਦੇ ਵਿੱਚ ਜਿਹੜੇ ਸਾਡੇ ਧਾਰਾ 87 ਲੋਕਲ ਕਮੇਟੀ ਗੁਰਦੁਆਰਾ ਹੈਗੇ, ਉਹਦੇ ਚੋਣ ਪਿਛਲੀ ਵਾਰੀ 2006 'ਚ ਹੋਏ ਹੈ। 2006 ਤੋਂ ਬਾਅਦ ਚੋਣ ਹੀ ਨਹੀਂ ਹੋਇਆ। ਮੈਂਬਰ ਰੱਬ ਨੂੰ ਪਿਆਰੇ ਹੋ ਗਏ, ਨੌਜਵਾਨ ਪੀੜ੍ਹੀਆਂ ਲੰਘ ਗਈਆਂ ਹੈਗੀਆਂ। ਗੁਰੂ ਘਰ ਦੀ ਸੰਭਾਲ ਕਰਨਾ ਕਿਸੇ ਨੂੰ ਸਿਖਾਇਆ ਹੀ ਨਹੀਂ ਹੈ। ਕਹਿੰਦੇ ਆ ਕਿ ਸਾਡਾ ਧਰਮ ਤਬਦੀਲ ਹੋ ਰਿਹਾ ਹੈ। ਜੇ ਧਰਮ ਤਬਦੀਲ ਹੋ ਰਿਹਾ ਹੈ, ਭਾਰਤ ਹੀ ਤਾਂ ਜ਼ਿੰਮੇਵਾਰ ਹੈ। ਜਦ ਚੋਣ ਨਹੀਂ ਹੋਣੇ, ਸੰਗਤ ਗੁਰੂ ਘਰ ਨਾਲ ਨਹੀਂ ਜੁੜਦੀ, ਸਾਡੀ ਆਪਸ 'ਚ ਤਾਲਮੇਲ ਨਹੀਂ ਹੁੰਦਾ, ਆਹ ਜਿਹੜੀਆਂ ਕੁੜੈਤਾਂ ਹੋ ਰਹੀਆਂ ਤਾਂ ਹੀ ਤਾਂ ਨਿਕਲ ਰਹੀਆਂ। ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਪੰਜਾਬ ਸਰਕਾਰ 'ਚ ਤਬਦੀਲੀ ਲਿਆ ਰਿਹਾ, ਸਭ ਤੋਂ ਸਾਫ਼ ਸੁਥਰੀ ਸਰਕਾਰ ਲਿਆ ਰਿਹਾ। 2-3 ਵਾਰੀ ਤਾਂ ਇਹਨਾਂ ਨੂੰ ਚੁਣਿਆ ਨਹੀਂ ਗਿਆ, ਇਹ ਲੱਗੇ ਰਹੇ। ਤੇ ਜੇ ਅੱਜ ਇਹਨਾਂ ਨੂੰ ਸਰਕਾਰ ਹੱਥ ਆਈ ਹੈ ਤੇ ਸਫਾਈ ਆਪਣੀ ਕਰ ਰਹੇ ਹੈ, ਤਾਂ ਫਿਰ ਇਹ ਚੋਣ ਰਾਹੀਂ ਹੋਇਆ। ਸਾਡੀ ਤਾਂ ਜਮਹੂਰੀਅਤ ਹੀ ਖਤਮ ਕਰਤੀ ਹੈ ਇਹਨਾਂ ਨੇ। ਸੋ ਇਹ ਜਿਹੜੇ ਘਪਲੇ ਹੈਗੇ ਆ, ਇਹਦੇ ਵਿੱਚ ਸੁਖਬੀਰ ਬਾਦਲ ਤੇ ਉਹਦੇ ਪਰਿਵਾਰ ਨੇ ਨਿੱਜੀ ਤੌਰ ਤੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਰੂ ਘਰ ਦੀ ਗੋਲਕ ਚੋਂ ਦਿੱਤੀਆਂ। ਉਹਨਾਂ ਨੇ ਆਪਣੇ ਕੰਮ ਘਰ ਦੇ ਕਰਾਏ ਹੈਗੇ ਆ, ਔਰ ਜਿਹੜਾ ਕੰਟਰੈਕਟ ਸੀਗਾ ਉਹ ਇਹਨਾਂ ਨੇ ਨਿਭਾਇਆ ਨਹੀਂ ਹੈਗਾ। ਇਹਦੇ ਉੱਤੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕੇਸ ਲਾਉਂ, ਲੌਂਗੋਵਾਲ ਸਾਹਿਬ ਨੇ ਕਿਹਾ, ਧਾਮੀ ਸਾਹਿਬ ਦੇ ਸਾਹਮਣੇ ਮਤਾ ਪਿਆ ਹੈਗਾ, ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ। ਜਿਸ ਕਰਕੇ ਅਸੀਂ ਅੱਜ ਆਪ ਜੀ ਦੇ ਸਾਹਮਣੇ ਇਹਨੂੰ ਲੈ ਕੇ ਆ ਰਹੇ ਹਾਂ। ਅੰਤਰਿਮ ਕਮੇਟੀ ਦਾ ਮਤਾ ਤੁਹਾਨੂੰ ਦੇ ਰਹੇ ਹਾਂ, ਜਿਹਦੇ ਵਿੱਚ ਇਸ ਤੋਂ ਪੈਸੇ ਮੰਗੇ ਆ। ਜੋ ਇਹਦੇ ਬਰਖਲਾਫ ਅਸੀਂ ਕੇਸ ਸਮਝਦੇ ਹਾਂ, ਉਹਦੀ ਇੱਕ ਕਾਪੀ ਤੁਹਾਨੂੰ ਦਿੱਤੀ ਹੋਈ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਹੜੇ ਚੋਣ 2006 ਤੋਂ ਨਹੀਂ ਹੋਏ, ਉਹ SGPC ਵੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ, ਔਰ ਜਿਹੜਾ ਆਪਣਾ ਭਗਵੰਤ ਮਾਨ ਹੈ ਉਹ ਇਹ ਚੋਣ ਕਰਾ ਨਹੀਂ ਰਿਹਾ ਹੈਗਾ। ਸੋ ਸਿੱਖਾਂ ਦਾ ਇਹ ਸਿਰਮੌਰ ਸੰਸਥਾ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਇਹਦੇ ਉੱਤੇ ਫਿਰ ਸਰ ਸਿਮਰਨਜੀਤ ਸਿੰਘ ਮਾਨ ਅੱਗੇ ਗੱਲ ਕਰ ਬਣਾਈ ਹੈ
ਇਹ ਖੁਸ਼ਲਦੀਪ ਸਿੰਘ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਹੈ ਬੜੀ ਮਿਹਨਤ ਦੇ ਨਾਲ ਬਣਾਏ ਹੈ। ਅਸੀਂ ਚੰਡੀਗੜ੍ਹ ਖੋੜੀ ਸਾਹਿਬ ਦੇ ਘਰ ਦੇ ਵਿੱਚ ਗਏ ਸੀਗੇ ਪਰ ਖੋੜੀ ਸਾਹਿਬ ਹੈ ਨਹੀਂ ਸੀ ਤੇ ਦਸਤਾਵੇਜ਼ ਉਹਨਾਂ ਦੇ ਘਰ ਵਾਲਿਆਂ ਨੂੰ ਦੇ ਕੇ ਆਏ ਹੈ, ਪਰ ਅਜੇ ਤੱਕ ਕੋਈ ਜਵਾਬ ਸਾਨੂੰ ਮਿਲਦਾ ਨਹੀਂ, ਜਦ ਕਿ STPC ਨੇ ਖੁਦ ਕਹਿਤਾ ਹੈ ਕਿ ਅਸੀਂ ਮਤਾ ਪਾਇਆ ਹੋਇਆ ਹੈ ਕਿ ਇਹ ਪੈਸੇ ਵਾਪਸ ਕਰਨ ਤੇ ਇਹਨਾਂ ਦੇ ਉੱਤੇ ਐਕਸ਼ਨ ਹੋਵੇ। ਉਹ ਵੀ STPC ਨੇ ਕਦੇ ਕੀਤਾ ਨਹੀਂ। ਸੋ ਮੇਰਾ ਮਤਲਬ ਹੈ ਇਹ ਦੋਨੋਂ ਮਿਲ ਚੁੱਕੇ ਹੈ, ਸਿਆਸਤਦਾਨ ਵੀ ਤੇ STPC, ਇਹ ਸਾਰੀ ਇੱਕ ਹੋ ਗਈ ਹੈ। ਹੁਣ ਜਿਹੜੇ 87 ਦਫਾ ਦੇ ਗੁਰਦੁਆਰੇ ਹੈ, ਜੇ ਪੰਜਾਬ ਸਰਕਾਰ ਉਹਨਾਂ ਦੇ ਇਲੈਕਸ਼ਨ ਕਰਾ ਸਕਦੀ ਹੈ ਤੇ ਫਿਰ ਇਹ ਕਿਉਂ ਨਹੀਂ ਕਰਾਉਂਦੀ? ਤੇ ਜੇ ਸੈਂਟਰ ਗੌਰਮੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ STPC ਦੇ ਇਲੈਕਸ਼ਨਸ ਕਰਾਓ, ਫਿਰ ਉਹ ਕਿਉਂ ਨਹੀਂ ਕਰਾ ਰਹੀ? ਗੱਲ ਇਹ ਹੈ ਕਿ ਸਿੱਖ ਧਰਮ ਨੂੰ ਹੌਲੀ ਹੌਲੀ ਇਹ ਤੋੜਨਾ ਚਾਹੁੰਦੇ ਹੈ। ਮੈਂ ਚੰਗਾ ਤਾਂ ਨਹੀਂ ਲੱਗਦਾ ਹੈਗਾ, ਪਰ ਮੈਂ ਹਿਸਟਰੀ ਦਾ ਸਟੂਡੈਂਟ ਹੈ, ਗੋਲਡ ਮੈਡਲਿਸਟ ਹੈ, ਮੈਂ ਸਾਰੀ ਹਿਸਟਰੀ ਧਰਮਾਂ ਦੀ ਪੜ੍ਹੀ ਹੈ। ਗੱਲ ਇਹ ਹੈ ਕਿ ਹਿੰਦੂਵਾਦ ਨੇ ਅੱਜ ਤੱਕ ਜਿਹੜਾ ਵੀ ਹੋਰ ਧਰਮ ਇੱਥੇ ਜੰਮਿਆ ਉਸ ਨੂੰ ਪੈਦਾ ਨਹੀਂ ਹੋਣ ਦਿੱਤਾ। ਬੇਸ਼ੱਕ ਬੁੱਧ ਧਰਮ ਹੋਵੇ, ਉਸ ਨੂੰ ਸ਼ੰਕਰਾਚਾਰੀਆ ਜੀ ਨੇ ਤਲਵਾਰ ਦੀ ਨੋਕ ਦੇ ਨਾਲ ਉਹਨਾਂ ਦੇ ਜਿਹੜੇ ਮੱਠ ਸੀਗੇ ਉਹ ਤੋੜਤੇ, ਨਾਲੰਦਾ ਦੀ ਯੂਨੀਵਰਸਿਟੀ ਖਤਮ ਕਰਤੀ, ਉਹਨਾਂ ਦੇ ਮੱਠ ਤੋੜਤੇ। ਅੱਜ ਬੁੱਧ ਧਰਮ ਤੁਹਾਨੂੰ ਇੰਡੀਆ ਦੀ ਧਰਤੀ 'ਤੇ ਨਹੀਂ ਮਿਲਦਾ, ਇਹ ਚਲਿਆ ਗਿਆ ਤਿੱਬਤ ਦੇ ਵਿੱਚ, ਚੀਨ ਦੇ ਵਿੱਚ, ਬਰਮਾ 'ਚ, ਲੰਕਾ 'ਚ ਤੇ ਸਾਊਥ ਈਸਟ ਏਸ਼ੀਆ ਦੇ ਵਿੱਚ। ਇਹਦੀ ਪੈਦਾਇਸ਼ ਸਾਡੇ ਇੰਡੀਆ 'ਚ ਹੋਈ ਹੈ। ਫਿਰ ਜੈਨ ਧਰਮ ਦੀ ਪੈਦਾਇਸ਼ ਇੰਡੀਆ ਦੇ ਵਿੱਚ ਹੋਈ ਹੈ। ਇਸ ਦੇ ਮਗਰ ਵੀ ਸ਼ੰਕਰਾਚਾਰੀਆ ਪਿਆ ਸੀ, ਪਰ ਜੈਨੀਆਂ ਨੇ ਕਿਹਾ ਕਿ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਤਾਂ ਕਰ ਲਓ। ਫਿਰ ਹਿੰਦੂ ਧਰਮ ਦੇ ਮੋਹਤਬਰਾਂ ਨੇ ਗੱਲਬਾਤ ਕੀਤੀ ਤੇ ਫੈਸਲਾ ਇਹ ਹੋਇਆ ਕਿ ਹਿੰਦੂ ਧਰਮ ਦੇ ਬੁੱਤ ਤੇ ਮੂਰਤੀਆਂ ਜੈਨ ਧਰਮ ਦੇ ਮੰਦਿਰਾਂ ਦੇ ਵਿੱਚ ਰੱਖੀਆਂ ਜਾਣਗੀਆਂ। ਇਸ ਕਰਕੇ ਇਹ ਫੈਸਲਾ ਕਰਕੇ ਇਹ ਬਚ ਗਿਆ। ਤੀਜਾ ਧਰਮ ਹੈ ਇਸਲਾਮ। ਆਪਾਂ ਕਹਿੰਦੇ ਹਾਂ ਕਿ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਤੇ, ਨਹੀਂ ਟੁਕੜੇ ਕੀਤੇ, ਟੁਕੜੇ ਕੀਤੇ ਹੈ ਪੰਜਾਬ ਦੇ। ਪੰਜਾਬ ਦੇ ਲਹਿੰਦੇ ਵਾਲੇ ਪਾਸੇ ਤੇ ਮੁਸਲਮਾਨਾਂ ਨੂੰ ਦੇਤਾ, ਇੱਧਰਲਾ ਪਾਸਾ ਆਪ ਰੱਖ ਲਿਆ, ਸਿੱਖਾਂ ਨੂੰ ਤੇ ਹਿੰਦੂਆਂ ਨੂੰ ਉੱਥੋਂ ਉਜਾੜਤਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇਸਲਾਮਿਕ ਧਰਮ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ। ਅੱਜ ਜੇ ਅਸੀਂ ਮੰਗ ਲਈਏ ਕਿ ਬਾਰਡਰ ਖੋਲ੍ਹ ਦਿਓ ਟ੍ਰੇਡ ਦੇ ਲਈ, ਸਾਨੂੰ ਉੱਤਰ ਬਹੁਤ ਘੰਟੀ ਵਾਲੇ ਦਿੰਦੇ ਹੈ, ਗਿਣਤੀ ਵਾਲੇ ਦਿੰਦੇ ਹੈ ਕਿ ਜੀ ਇਧਰ ਤੋਂ ਟੈਰਰਿਜ਼ਮ ਆ ਜਾਏਗੀ। ਹੁਣ ਟੈਰਰਿਜ਼ਮ ਤਾਂ ਚੀਨ ਨੇ ਕੀਤੀ ਹੈ। 1962 ਦੇ ਵਿੱਚ ਇੰਡੀਆ ਦੇ ਲਦਾਖ ਦੇ 40,000 ਸਕੁਆਇਰ ਕਿਲੋਮੀਟਰ ਚੀਨ ਨੇ ਫਤਿਹ ਕਰ ਲਏ ਹੈ। 2020 ਦੇ ਵਿੱਚ ਤੇ 2022 ਦੇ ਵਿੱਚ 8,000 ਸਕੁਆਇਰ ਕਿਲੋਮੀਟਰ ਹੋਰ ਚੀਨ ਨੇ ਦੱਬ ਲਏ। ਪਾਕਿਸਤਾਨ ਨੇ ਤਾਂ ਕੋਈ ਨਹੀਂ ਇਹ ਦੱਬਿਆ। ਫਿਰ ਕਹਿੰਦੇ ਹੈ ਕਿ ਜੀ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਪਾਕਿਸਤਾਨ ਕਰ ਰਿਹਾ। ਚਲੋ ਅਸੀਂ ਕਹਿੰਦੇ ਹਾਂ ਕਰਦਾ ਹੈ, ਪਰ ਅਸੀਂ ਉੱਥੇ ਨਹੀਂ ਕਰਦੇ। ਜਿਹੜੀ ਨਵੀਂ ਸਰਕਾਰ ਹੈ ਮੋਦੀ ਸਾਹਿਬ ਦੀ ਤੇ ਇਹਨਾਂ ਦੀ ਸਿਕਿਉਰਿਟੀ ਦੀ ਕਮੇਟੀ ਹੈ, ਇਸ ਨੇ ਮਤਾ ਨਹੀਂ ਪਾਸ ਕੀਤਾ ਕਿ ਸਿੱਖ ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਐਕਸੀਕਿਊਟ ਕੀਤਾ ਜਾਵੇ, ਉਹਨਾਂ ਨੂੰ ਗੋਲੀ ਮਾਰੀ ਜਾਵੇ। ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦਾ ਹੈ ਤੇ ਇੰਡੀਆ ਨੇ ਪਰਮਜੀਤ ਸਿੰਘ ਪੰਜਵਾੜ
ਤੇ ਦੂਸਰਾ ਇਹ ਲਖਬੀਰ ਸਿੰਘ ਰੋਡੇ ਨੂੰ ਨਹੀਂ ਮਾਰਿਆ, ਮਾਰਤਾ ਹੈ। ਫਿਰ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਮੋਦੀ ਨੇ ਕਤਲ ਕੀਤੇ ਹੈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਕ ਤੇ ਸੁਖਦੂਲ ਸਿੰਘ। ਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਹੈ। ਮੇਰਾ ਮਤਲਬ ਹੈ ਕਿ ਇਹ ਜਿਹੜੀ ਨਵੀਂ ਪਾਲਿਸੀ ਹਿੰਦੂਤਵਾ ਨੇ, ਮੋਦੀ ਨੇ, RSS ਨੇ ਸ਼ੁਰੂ ਕੀਤੀ ਹੈ, ਇਹਦਾ ਜਵਾਬ ਕੌਣ ਦੇਊਗਾ? ਇਹਦਾ ਅਸਰ ਕੀ ਹੈ ਕਿ ਜਿਹੜਾ ਪੰਨੂ ਹੈ ਉਹਨੂੰ ਵੀ ਪਲਾਨ ਬਣਾ ਲਈ ਕਿ ਉਹਨੂੰ ਵੀ ਮਾਰ ਦੇਣਾ, ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਏਡੀ ਤਕੜੀ ਹੈ, ਉਹਨਾਂ ਨੇ ਸਾਰੀ ਸਕੀਮ ਰੱਦ ਕਰਤੀ। ਤੇ ਜਿਹੜੇ ਬੰਦੇ ਨੇ ਉੱਥੇ ਜਾ ਕੇ ਬੰਦੇ ਲੱਭਣੇ ਸੀਗੇ ਪੰਨੂ ਨੂੰ ਮਾਰਨ ਦੇ ਲਈ, ਉਹ ਬੰਦਾ ਫੜ ਕੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਗੁਪਤਾ ਸਾਹਿਬ ਉੱਥੇ ਫੜੇ ਹੋਏ ਹੈ। ਤੇ ਇੰਡੀਆ ਨੇ ਕਿਹਾ ਅਸੀਂ ਤਫਤੀਸ਼ ਕਰਕੇ ਦੱਸਾਂਗੇ ਕਿ ਇਹ ਸਾਡੇ ਵਿੱਚੋਂ ਕਿਹਨੇ ਕੀਤਾ ਕਿ ਜਿਹੜੀ ਕਮੇਟੀ ਔਨ ਸਿਕਿਉਰਿਟੀ ਹੈ ਕੈਬਨਿਟ ਦੀ, ਉਹਦੇ ਵਿੱਚ ਮਤਾ ਪਾਸ ਹੋਇਆ ਹੈ ਤੇ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈ, ਬਾਹਰ ਦੇ ਮੁਲਕਾਂ ਦਾ ਮਿਨਿਸਟਰ ਜੈ ਸ਼ੰਕਰ ਜੀ ਨੇ, ਤੇ ਨੈਸ਼ਨਲ ਸਿਕਿਉਰਿਟੀ ਦਾ ਮੋਹਤਬਰ ਡੋਇਲ ਸਾਹਿਬ ਹੈ, ਤੇ ਰੌ ਦਾ ਬੰਦਾ ਹੈਗਾ ਇਹ ਰਵੀ ਸਿਨਹਾ ਜੀ ਹੈ। ਸਾਬਕਾ ਰੌ ਦਾ ਮੁਖੀ ਜਿਹਨੇ ਸ਼ੁਰੂ ਕੀਤਾ ਉਹ ਗੁਰਦਾਸਪੁਰ ਦਾ ਸਾਡਾ SSP ਰਿਹਾ ਹੈ, ਜਿਹਨੇ ਮਾਰੇ ਆ ਉਸ ਵੇਲੇ ਲੋਕ। ਇਹਦਾ ਨਾਂ ਹੈਗਾ ਸੁਮਤ ਗੋਇਲ ਤੇ ਸਮਤ ਗੋਇਲ। ਹੁਣ ਮੇਰਾ ਮਤਲਬ ਹੈ ਜਦੋਂ ਸੈਂਟਰ ਦੀ ਸਰਕਾਰ ਸਿੱਖਾਂ ਨੂੰ ਇੱਥੇ ਵੀ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ, ਮੂਸੇਵਾਲ ਨੂੰ ਮਰਵਾਤਾ ਪੰਜਾਬ ਦੇ ਵਿੱਚ, ਤੇ ਫਿਰ ਮੇਰਾ ਮਤਲਬ ਹੈ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਹਿੰਦ ਦੀ ਸਰਕਾਰ ਕਾਨੂੰਨ ਤੇ ਕਨਸਟੀਟਿਊਸ਼ਨ ਦੇ ਮੁਤਾਬਕ ਚੱਲ ਰਹੀ ਹੈ। ਹੁਣ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਿਹੜਾ ਵੀ ਸਾਡੇ ਮਿੱਤਰ ਵਾਲੇ ਦੇਸ਼ਾਂ ਦੇ ਨਾਲ ਦੁਸ਼ਮਣੀ ਪਾਊਗਾ ਉਹਦੇ ਤੇ ਫੌਜਦਾਰੀ ਹੋਊਗੀ। ਫਿਰ ਮੋਦੀ ਸਰਕਾਰ ਨੇ ਅਮਰੀਕਾ ਦੀ ਸੋਵਰੇਨਿਟੀ ਉੱਥੇ ਕੋਸ਼ਿਸ਼ ਕਰਕੇ ਉਸ ਪੰਨੂ ਨੂੰ ਮਰਾਉਣ ਦੀ, ਉਹਦੀ ਬਾਦਸ਼ਾਹੀ ਨਹੀਂ ਤੋੜੀ, ਬਰਤਾਨੀਆ ਦੀ ਬਾਦਸ਼ਾਹੀ ਨਹੀਂ ਤੋੜੀ, ਪਾਕਿਸਤਾਨ ਦੀ ਤੇ ਕੈਨੇਡਾ ਦੀ ਬਾਦਸ਼ਾਹੀ ਨਹੀਂ ਤੋੜੀ। ਫਿਰ ਇਹਨਾਂ ਦੇ ਉੱਤੇ ਉਹ ਜੁਰਮ ਲੱਗਦਾ ਹੈ ਕਿ ਨਹੀਂ ਲੱਗਦਾ? ਇਹ ਸਾਰਾ ਅੰਮ੍ਰਿਤਸਰ ਦੀ ਪ੍ਰੈਸ ਨੂੰ ਸਾਨੂੰ ਦੱਸਣਾ ਪਊਗਾ ਕਿ ਜਿਹੜੇ ਜ਼ੁਲਮ ਇਹਨਾਂ ਨੇ ਕੀਤੇ ਹੈ ਅਮਰੀਕਾ ਦੀ ਸਾਰਿਆਂ ਦੀ ਬਾਦਸ਼ਾਹੀ ਸੋਵਰੇਨਿਟੀ ਤੋੜ ਕੇ, ਔਰ ਫਿਰ ਅਮਰੀਕਾ ਦੀ ਜਿਹੜੀ ਮਨਰੋ ਡਾਕਟਰੀਨ ਹੈ ਉਸ ਨੂੰ ਵੀ ਤੋੜਤਾ। ਤਾਂ ਫਿਰ ਹੁਣ ਰਾਜਨਾਥ ਸਿੰਘ ਗਏ ਸੀਗੇ ਅਮਰੀਕਾ ਕਿ ਨਵੇਂ ਹਵਾਈ ਜਹਾਜ਼ਾਂ ਦੇ ਇੰਜਨ ਲੈ ਕੇ ਆਈਏ। ਅਸੀਂ ਅਮਰੀਕਾ ਦੇ ਸੈਨੇਟਰਸ ਕਾਂਗਰਸਮੈਨ ਨੂੰ ਲਿਖਤਾ ਕਿ ਜਿਹੜੇ ਦੇਸ਼ ਨੇ ਤੁਹਾਡੀ ਬਾਦਸ਼ਾਹੀ ਤੇ ਮਨਰੋ ਡਾਕਟਰੀਨ ਤੋੜਤੀ ਹੈ, ਇਹਨਾਂ ਨੂੰ ਤੁਸੀਂ ਹਵਾਈ ਜਹਾਜ਼ਾਂ ਦੇ ਇੰਜਨ ਦਿਓਗੇ? ਰਾਜਨਾਥ ਸਿੰਘ ਜੀ ਠੂਠਾ ਲੈ ਕੇ ਵਾਪਸ ਆਏ ਹੈ। ਮੇਰਾ ਮਤਲਬ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿੱਖਾਂ ਦੀ ਸਿਆਸਤ ਸਿਰਫ ਤੇ ਸਿਰਫ ਪੰਜਾਬ ਦਾ ਬਾਰਡਰ ਨਹੀਂ ਢੱਪਦੀ। ਇਹ ਸਾਰੇ ਪਾਸੇ ਅੱਜ ਸਾਡੀ ਸਿਆਸਤ ਬਾਰਡਰਾਂ ਨੂੰ ਤੋੜ ਕੇ ਅੱਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਕਿਉਂ ਕਰਕੇ ਇੱਥੇ ਜਿਹੜੀ ਸਿੱਖਾਂ ਦੀ ਹਿਜਰਤ ਹੋਈ ਹੈ, ਜਿਹੜੀ 1984 ਦੇ ਵਿੱਚ ਨਸਲਕੁਸ਼ੀ ਹੋਈ ਹੈ, 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤੇ ਗਏ ਹੈ, ਇਸ ਨੇ ਹਿਜਰਤ ਕਰਤੀ ਹੈ ਸਿੱਖਾਂ ਦੀ। ਅੱਜ ਸਾਰੇ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਸਿੱਖ ਚਲੇ ਗਏ ਹੈ। ਹੁਣ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ
ਕਿ ਚੁਣ ਚੁਣ ਕੇ ਸਿੱਖਾਂ ਨੂੰ ਮਾਰੋ। ਜੇ ਮਾਰਨਾ ਹੈ ਅਸੀਂ ਤਿਆਰ ਹੈ। ਅਸੀਂ ਲਿਸਟ ਬਣਾਉਂਦੇ ਹਾਂ ਕਿ ਮੋਦੀ ਜੀ ਦੱਸੋ ਕਿਹੜੇ ਦਿਨ ਤੁਹਾਡੇ ਘਰ ਆਈਏ ਅਤੇ ਤੁਸੀਂ ਮਾਰੋ ਸਾਨੂੰ ਗੋਲੀ। ਅਤੇ ਇਸ ਤਰ੍ਹਾਂ ਮੇਰਾ ਮਤਲਬ ਦਿਨ ਐਵੇਂ ਬਤੀਤ ਕਰੀ ਜਾਣੇ ਕਿ ਅੱਜ ਵੱਜੂਗੀ ਗੋਲੀ, ਕੱਲ੍ਹ ਵੱਜੂਗੀ, ਉਹ ਤੁਸੀਂ ਅੱਜ ਹੀ ਮਾਰ ਦਿਓ ਗੋਲੀ ਸਾਨੂੰ। ਮੇਰਾ ਮਤਲਬ ਆ ਕੋਈ ਸਿਕਿਉਰਿਟੀ ਹੈ ਸਿੱਖਾਂ ਦੀ? ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ, ਪਹਿਲਾਂ ਸਾਡਾ ਪੰਜਾਬ ਤੋੜਤਾ, ਫਿਰ ਪੰਜਾਬੀ ਸੂਬਾ ਟੁਕੜੇ ਟੁਕੜੇ ਕਰਤੇ ਦੇਤੇ, ਹਿਮਾਚਲ ਦੇ ਵਿੱਚੋਂ ਕੱਢਦੇ ਪੰਜਾਬੀ ਏਰੀਆਜ਼, ਰਾਜਸਥਾਨ 'ਚੋਂ ਨਹੀਂ ਦਿੱਤੇ, ਹਰਿਆਣੇ 'ਚੋਂ ਨਹੀਂ ਦਿੱਤੇ, ਅਤੇ ਛੋਟਾ ਜਿਹਾ ਸਾਨੂੰ ਪੰਜਾਬ ਦੇਤਾ। ਤਾਂ ਮੇਰਾ ਮਤਲਬ ਇਸ ਤਰ੍ਹਾਂ ਸਿੱਖ ਕੌਮ ਕਿਵੇਂ ਤੁਹਾਡੇ ਇੰਡੀਆ ਦੇ ਨਾਲ ਰਹਿ ਸਕਦੀ ਹੈ? ਸੋ ਸਵਾਲ ਇਹ ਪੈਦਾ ਹੁੰਦੇ ਹੈ ਕਿ ਸਿੱਖਾਂ ਦਾ ਕਸੂਰ ਕੋਈ ਨਹੀਂ। ਇਹ ਹਿੰਦੂਤਵਾ ਨੇ ਦੂਜੇ ਧਰਮ ਨੂੰ ਕਦੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੰਮਣ ਨਹੀਂ ਦਿੱਤਾ, ਨਾ ਵਸਣ ਦਿੱਤਾ। ਜੇ ਮੈਂ ਕੋਈ ਗੱਲ ਗਲਤ ਕਰਤੀ ਹੈ ਤੁਸੀਂ ਚੈਲੰਜ ਕਰ ਸਕਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਤੂੰ ਗਲਤ ਕਹਿ ਰਿਹਾ ਕਿ ਬੁੱਧ ਧਰਮ ਵੀ ਚੱਲਿਆ, ਜੈਨੀ ਵੀ ਚੱਲੇ ਹੈ, ਇਸਲਾਮ ਵੀ ਚੱਲਿਆ, ਸਿੱਖ ਵੀ ਚੱਲੇ ਹੈ। ਦੱਸੋ ਮੈਨੂੰ ਜਿਹੜੇ ਧਰਮ ਨੂੰ ਹਿੰਦੂਤਵਾ ਨੇ ਚੱਲਣ ਦਿੱਤਾ ਹੋਵੇ ਇਸ ਧਰਤੀ 'ਤੇ। ਦੇਖੋ ਇਹ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਜਦੋਂ ਬਲੂ ਸਟਾਰ ਹੋਇਆ ਹੈ, ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਇਹਨੂੰ ਕਹਿੰਦੇ ਆ ਕਿ ਨੈਸ਼ਨਲ ਪਾਲਿਸੀ ਦੇ ਤਹਿਤ ਹੋਇਆ। ਇਸ ਕਰਕੇ ਵਾਜਪਾਈ ਸਾਹਿਬ ਨੇ ਕਿਹਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ, ਅਤੇ ਅਡਵਾਨੀ ਸਾਹਿਬ ਨੇ ਕਿਹਾ 6 ਮਹੀਨੇ ਇਹ ਆਪਰੇਸ਼ਨ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਆਹੀ ਜਿਹੜੇ ਕਤਲ ਹੋਏ ਹੈ, ਮੈਂ ਐਜ਼ ਮੈਂਬਰ ਆਫ ਪਾਰਲੀਮੈਂਟ ਇਹ ਸਾਰੇ ਪ੍ਰਕਾਸ਼ ਕਰਤੇ ਹੈ ਕਿ ਇਹ ਸਿੱਖ ਮਾਰੇ ਹੈ ਮੋਦੀ ਸਰਕਾਰ ਨੇ। ਫਿਰ ਮੈਂ ਬੀਬੀ ਸੋਨੀਆ ਗਾਂਧੀ ਕੋਲੇ ਗਿਆ, ਨਾਲ ਬੈਠੀ ਸੀਗੀ। ਮੈਂ ਕਿਹਾ ਸੋਨੀਆ ਇਹ ਆਪਾਂ ਨੇ ਓਪੋਜੀਸ਼ਨ ਹੈ, ਇਹ ਮੁੱਦਾ ਚੱਕਣਾ ਹੈ। ਬੀਬੀ ਸੋਨੀਆ ਕਹਿੰਦੇ ਅਸੀਂ ਚੱਕ ਦਿੰਦੇ ਹਾਂ। ਨਾਲ ਬੈਠੇ ਸੀ ਲੀਡਰ ਆਫ ਦੀ ਓਪੋਜੀਸ਼ਨ ਚੌਧਰੀ ਸਾਹਿਬ ਕਾਂਗਰਸ ਦੇ, ਉਹਨਾਂ ਕੋਲੇ ਗਿਆ, ਉਹ ਕਹਿੰਦੇ ਹਮ ਉਠਾ ਦੇਤੇ हैं। फिर एक सियाने कांग्रेसमैन ने कहा कि सिमरनजीत सिंह मान आप बाहर आओ गैलरी में। उन्हें मैनू दस्या साफ कि देखो जिहड़ी तुसी गल करदे हो ना, ये इंडिया की नैशनल पॉलिसी है। असी नैशनल पॉलिसी के खिलाफ नहीं बोल सकते। हुण जे सिखां नूं मारन दी इंडिया की नैशनल पॉलिसी है, दोनों ਵੱਡੀਆਂ ਪਾਰਟੀਆਂ ਕਹਿੰਦੀਆਂ, ਤੇ ਫਿਰ ਸਾਡਾ ਬਚਾਓ ਕਿੱਥੇ ਹੋ ਸਕਦਾ? ਜੇ ਕਾਂਗਰਸ ਨੈਸ਼ਨਲ ਪਾਰਟੀ ਕਰਕੇ ਗੱਲ ਹੀ ਨਹੀਂ ਕਰਨਾ ਚਾਹੁੰਦੀ ਤਾਂ ਮੇਰਾ ਮਤਲਬ ਸਾਡੇ ਸਿੱਖਾਂ ਦੇ ਦਿਮਾਗ ਦੇ ਵਿੱਚ ਜਿਹੜੇ ਕਹਿੰਦੇ ਹੈ ਕਿ ਗ੍ਰੇ ਮੈਟਰ ਹੁੰਦਾ ਉਹ ਖਤਮ ਹੋ ਗਿਆ। ਉਸੇ ਕਾਂਗਰਸ ਪਾਰਟੀ ਦੇ 7 MP ਆਪਾਂ ਜਿਤਾ ਕੇ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਭੇਜਦੇ ਹੈ। ਹੁਣ ਸਿੱਖ ਕੌਮ ਤੇ ਪੰਜਾਬੀਆਂ ਦੀ ਗੱਲ ਕਿਹੜਾ ਕਰੂਗਾ? ਕੋਈ ਨਹੀਂ ਕਰਦਾ। ਸੋ ਮੇਰਾ ਮਤਲਬ ਅਸੀਂ ਕਿੱਥੇ ਜਾਈਏ? ਤੁਹਾਡੀ ਗੱਲ ਠੀਕ ਹੈ, ਉੱਥੇ ਜਾ ਕੇ ਕਹਿਤਾ ਵੋਟ ਵੀ ਤੇ ਸਿੱਖਾਂ ਨੇ ਪਾਈ ਹੈ ਨਾ, ਵੋਟ ਵੀ ਤੇ ਸਿੱਖ ਕਮਿਊਨਿਟੀ ਨੇ ਪਾਈ ਹੈ। ਅਗਰ 7 ਸੀਟਾਂ ਦਿੱਤੀਆਂ ਗਈਆਂ, ਉਹ ਦਿੱਤੀ ਹੈ ਜੀ, ਸਿੱਖਾਂ ਨੇ ਪਾਈ ਹੈ, ਪਰ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਤੇ ਵੋਟ ਇਹ ਕਦੇ ਆਪਣੇ ਜਿਹਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੋਣ 1984 6 ਤਰੀਕ ਜੂਨ ਨੂੰ 4 ਤਰੀਕ ਨੂੰ ਵੋਟਾਂ ਪੈਣ ਤੇ ਉਹੀ ਸਿੱਖ ਕਾਂਗਰਸ ਨੂੰ ਵੋਟਾਂ ਪਾ ਦੇਣ, ਫਿਰ ਇਹ ਗੁਲਾਮੀ ਦੀ ਨਿਸ਼ਾਨੀ ਹੈ। ਮੈਂ ਕਹਿੰਦਾ ਮੈਂ ਤਾਂ ਮੰਨਦਾ ਕਿ ਇਹ ਸਿੱਖਾਂ ਨੂੰ ਬ੍ਰੇਨ ਵਾਸ਼ ਕਰਕੇ ਸਾਡੀ ਆਜ਼ਾਦੀ ਸੋਚਣ ਦੀ ਇਹ ਖਤਮ ਕਰਤੀ ਹੈ। ਮੈਂ ਕਹਿੰਦਾ ਕਮਜ਼ੋਰੀ ਹੈ, ਮੈਂ ਕਿਹੜਾ ਕਹਿੰਦਾ ਕਿ ਬਹਾਦਰੀ ਹੈ। ਮਾਨ ਸਾਹਿਬ ਸਵਾਲ ਉਹੀ ਸੀ ਕਿ ਉਸ ਪਾਰਟੀ ਦਾ ਲੀਡਰ ਅੱਜ ਅਮਰੀਕਾ ਵਰਗੇ ਕੰਟਰੀ 'ਚ ਜਾ ਕੇ ਸਿੱਖਾਂ ਦੇ ਹੱਕ ਦੀ ਗੱਲ ਕਰਦਾ, ਉਹ ਉਸ ਦੀ ਗੱਲ ਕਰਦਾ। ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਹੈ ਕੈਨੇਡਾ ਦੇ ਵਿੱਚ, ਫਿਰ ਇਹ ਪਾਕਿਸਤਾਨ ਦੇ ਵਿੱਚ, UK 'ਚ, ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ। ਨਹੀਂ ਉਹ ਤਾਂ BJP ਦੀ ਸਰਕਾਰ ਹੋ ਗਈ ਨਾ, ਮੈਂ ਰਾਹੁਲ ਗਾਂਧੀ ਦੀ ਗੱਲ ਕਰ। ਨਹੀਂ ਫਿਰ ਰਾਹੁਲ ਗਾਂਧੀ ਦੀ ਮਾਂ ਕਿਉਂ ਨਹੀਂ ਬੋਲੀ ਜਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ? ਮੈਂ ਕਿਹਾ ਅੱਜ ਗੱਲ ਕਰੀਏ।
ਮਤਲਬ ਤੁਸੀਂ ਦੋ ਨਾਮ ਨੇ ਦੱਸਿਆ, ਸੋਨੀਆ ਗਾਂਧੀ ਤੇ ਹਰੀਸ਼ ਚੌਧਰੀ। ਹੈਂ? ਤੀਸਰਾ ਨਾਮ ਦੱਸ ਦਿਓ ਜਿਹਨਾਂ ਨੇ ਤੁਹਾਨੂੰ ਇੰਨੀ ਗੱਲ ਕੀ ਸੀ ਕਿ ਨੈਸ਼ਨਲ ਪਾਲਿਸੀ ਹੈ। ਉਹ ਨਹੀਂ ਮੈਂ ਦੱਸੋ, ਮੇਰੇ ਨਾਲ ਸੀਕ੍ਰੇਟ ਗੱਲ ਕੀਤੀ ਹੈ ਸੀਨੀਅਰ ਨੇ, ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈ। ਮਾਨ ਸਾਹਿਬ ਇੱਕ ਇਹ ਵੀ ਦੱਸ ਦਿਓ, ਜਿਹੜਾ ਅਕਾਲੀ ਦਲ ਦੇ ਉੱਤੇ ਜਿਸ ਤਰ੍ਹਾਂ ਸਾਰੇ ਮੰਤਰੀ ਪੇਸ਼ ਹੋ ਰਹੇ ਨੇ, ਸਾਬਕਾ ਵਜ਼ੀਰ ਉਹਨਾਂ ਦੇ, ਉਹ ਕਹਿ ਰਹੇ ਨੇ ਸਪਸ਼ਟੀਕਰਨ ਆਪਣਾ ਦੇ ਕੇ ਆ ਰਹੇ ਨੇ, ਸਪਸ਼ਟੀਕਰਨ ਰੋਜ਼ ਦੇ ਕੇ ਆ ਰਹੇ ਨੇ। ਜੋ ਪਿਛਲੇ ਸਮੇਂ ਦੇ ਵਿੱਚ ਸਾਰੇ ਇੰਸੀਡੈਂਟ ਹੋਏ ਨੇ, ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਾਂ ਜੋ ਵੀ, ਤੁਹਾਨੂੰ ਲੱਗਦਾ ਕਿ ਜੋ ਉਹਨਾਂ ਨੇ ਆਪਣਾ ਸਪਸ਼ਟੀਕਰਨ ਲਿਖ ਕੇ ਦਿੱਤਾ, ਉਹਨਾਂ ਨੇ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੋਏਗਾ ਮਨਜ਼ੂਰ ਹੋਏਗਾ, ਇਹਨੇ ਦੇ ਨਾਲ ਉਹ ਫਾਰਗ ਹੋ ਜਾਣਗੇ? ਮਾਫ ਹੋ ਨਹੀਂ ਜੀ ਸਕਦੇ, ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਹੈ, ਆਮ ਪਾਰਟੀ ਦੇ 92 MLA ਹੋ ਗਏ ਹੈ ਤੇ ਉਹਨਾਂ ਦਾ ਸਿਰਫ ਇੱਕ MP ਬਣਿਆ ਸਾਰੇ ਪੰਜਾਬ 'ਚ, ਤੇ ਹੁਣ ਉਹ ਕਹਿ ਕੀ ਹੋ ਸਕਦੇ ਹੈ? ਉਹਨਾਂ ਨੇ ਸਾਰਿਆਂ ਨੇ ਖਾਧਾ ਪੀਤਾ ਇਕੱਠਾ ਹੈ, ਸਾਰਾ ਕੁਝ ਇਕੱਠਾ ਕੀਤਾ ਹੈ, ਕੋਈ ਉਹਨਾਂ ਦੇ ਵਿੱਚੋਂ ਬੇਗੁਨਾਹ ਨਹੀਂ ਹੈ। ਦੇ ਆਰ ਆਲ ਰਿਸਪੋਂਸਿਬਲ। ਜਿਹੜੀ ਕੈਬਨਿਟ ਹੁੰਦੀ ਹੈ ਉਹਦੀ ਜੁਆਇੰਟ ਰਿਸਪੋਂਸਿਬਿਲਿਟੀ ਹੁੰਦੀ ਹੈ। ਕੈਬਨਿਟ ਦੇ ਵਿੱਚ ਰਹਿ ਕੇ ਖਾ ਪੀ ਕੇ ਬਾਅਦ ਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਹੈ, ਅਸੀਂ ਬੇਗੁਨਾਹ ਹੈਗੇ ਹੈ। ਆਹ ਜਿਹੜੇ ਸਿੱਖ ਮਾਰੇ ਹੈ, ਇਹਦੇ ਵਿੱਚ ਮੈਂ ਲਿਸਟ ਪੜ੍ਹਤੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਹੈ, ਸਿਰਫ ਮੋਦੀ ਨਹੀਂ ਹੈ। ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ, ਰਾਜਨਾਥ ਸਿੰਘ ਹੈ, ਅਮਿਤ ਸ਼ਾਹ ਹੈ, ਜੈ ਸ਼ੰਕਰ ਹੈ, ਡੋਇਲ ਹੈ, ਰॉ ਦਾ ਚੀਫ ਹੈ, ਫਿਰ ਰॉ ਦਾ ਸਾਬਕਾ ਚੀਫ ਹੈ। ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਵੀ ਮਹਿਕਮੇ ਰॉ ਦੇ ਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਹੈ, ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ। ਮਤਲਬ ਜਿਹੜੇ ਸਿੰਘ ਸਾਹਿਬਾਨ ਦਾ ਵੀ ਜ਼ਿਕਰ, ਜਿਨ੍ਹਾਂ ਨੇ ਮਾਫੀ ਦਿੱਤੀ ਸੀਗੀ, ਉਹ ਸਿੰਘ ਸਾਹਿਬਾਨ ਨੂੰ ਬੁਲਾਇਆ ਵੀ ਗਿਆ ਸੀ, ਘਰੇ ਵੀ ਆਰੋਪ ਲੱਗਦੇ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਸਿੰਘ ਸਾਹਿਬਾਨ ਤੋਂ ਵੀ ਕੋਈ ਉਹਨਾਂ ਦੀ ਵੀ ਪੁੱਛ ਲੈਣਾ ਚਾਹੀਦਾ ਉਹਨਾਂ ਨੂੰ ਕਿ ਤੁਹਾਨੂੰ? ਬਿਲਕੁਲ, ਮੈਂ ਸਮਝਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਉੱਤੇ ਡੰਟ ਲੱਗਣਾ ਚਾਹੀਦਾ ਹੈ, ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ। ਮੈਂ ਕਹਿੰਦਾ ਜੇ ਗਲ ਗਏ ਆ ਸਿੱਖ, ਉਹਨਾਂ ਨੂੰ ਉਠਾਉਣਾ ਤਾਂ ਹੈ। ਫਿਰ ਤਦੇ 15 ਤਰੀਕ ਨੂੰ ਅਸੀਂ ਇੱਕ ਵੱਡਾ ਕਾਨਫਰੰਸ ਕਰ ਰਹੇ ਹਾਂ ਇੱਥੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰਾਗੜ੍ਹੀ ਗੁਰਦੁਆਰੇ ਦੇ ਵਿੱਚ, ਤੇ ਤੁਹਾਨੂੰ ਇਨਵਾਈਟ ਕਰਦਾ ਹੈ ਕਿ ਉੱਥੇ ਅਸੀਂ ਗੱਲ ਕਰਾਂਗੇ ਕਿ ਸਿੱਖ ਕਿਵੇਂ ਹਿੰਦੁਸਤਾਨ ਦੇ ਵਿੱਚ ਜੂ ਸਕਦੇ ਹੈ। ਜਦੋਂ ਤੁਸੀਂ ਉਹਨਾਂ ਦਾ ਧਰਮ ਖਤਮ ਕਰਤਾ, ਜਦੋਂ ਉਹਨਾਂ ਦੇ ਇਲੈਕਸ਼ਨ ਤੁਸੀਂ ਖਤਮ ਕਰਤੇ, ਜਦੋਂ 94 ਬੰਦੇ ਉਹਨਾਂ ਦੇ ਮਾਰਦੇ ਹੋ ਤੁਸੀਂ ਅਮਰੀਕਾ 'ਚ, ਕੈਨੇਡਾ 'ਚ, ਵਲੈਤ 'ਚ, ਪਾਕਿਸਤਾਨ ਦੇ ਵਿੱਚ, ਪਾਕਿਸਤਾਨ 'ਤੇ ਦੋਸ਼ ਲਾਉਂਦੇ ਹੋ ਤੁਸੀਂ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਕਰਦੇ ਹੋ, ਪਰ ਤੁਸੀਂ ਪਾਕਿਸਤਾਨ 'ਚ ਵੜ ਕੇ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਦੇ ਹੋ, ਫਿਰ ਰੋਡੇ ਨੂੰ ਮਾਰਦੇ ਹੋ। ਕੀ ਫਰਕ ਕੀ ਹੈ ਤੁਹਾਡੇ ਤੇ ਪਾਕਿਸਤਾਨ ਦੇ ਵਿੱਚ? ਅੰਮ੍ਰਿਤਪਾਲ ਸਿੰਘ ਹੋਣਾ ਦੇ NSA ਨੂੰ ਫਿਰ ਵਧਾ ਦਿੱਤਾ ਗਿਆ ਜੀ। ਹਾਂਜੀ, NSA ਅੰਮ੍ਰਿਤਪਾਲ ਸਿੰਘ ਹੋਣੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੀ, ਹਾਂ, ਉਹਨਾਂ ਦੇ NSA ਨੂੰ ਉਹਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਫਿਰ ਜੀ 30 ਸਾਲਾਂ ਦੇ ਬੰਦੇ ਬੈਠੇ ਹੈ ਜੇਲ੍ਹ ਦੇ ਵਿੱਚ। ਜੇ ਆਪਾਂ ਨੇ ਗੱਲ ਕਰਨੀ ਹੈ, ਮੈਂ ਭੁੱਲ ਗਿਆ ਸੀ, ਸੌਰੀ, ਤੁਸੀਂ ਯਾਦ ਕਰਾਤੀ ਹੈ ਕਿ 30 ਸਾਲ ਤੋਂ ਕਿਵੇਂ ਇਹ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨੇ ਦੇਖਿਆ ਨਹੀਂ ਕਿ 30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ। ਤੇ ਜਿਨ੍ਹਾਂ ਨੇ ਮੁਸਲਮਾਨ ਤੇ ਬੀਬੀ ਬਾਣੋ ਨੂੰ ਬੇਇੱਜ਼ਤ ਕੀਤਾ ਸੀ, ਉਹਨਾਂ ਨੂੰ ਉਮਰ ਕੈਦ ਮਿਲੀ ਸੀ, ਉਹਨਾਂ ਨੂੰ ਤਾਂ ਪੇਰੋਲ ਦੇ ਕੇ ਬਾਹਰ ਕੱਢਤਾ। ਹੁਣ ਪੇਰੋਲ ਦੇ ਕੇ ਆਹ ਸਰਸੇ ਵਾਲੇ ਸਾਧ ਬਾਹਰ ਬੈਠਾ ਹੈ। ਇਸੇ ਤਰ੍ਹਾਂ ਮੈਡੀਕਲ ਟ੍ਰੀਟਮੈਂਟ ਦੇ ਲਈ ਉਹ ਬਾਬਾ ਬਾਹਰ ਕੱਢਤਾ ਰਾਜਸਥਾਨ ਸਰਕਾਰ ਨੇ। ਮੇਰਾ ਮਤਲਬ ਜਿਹੜੇ ਜਬਰ ਜਨਾਹ ਕਰਦੇ ਹੈ ਉਹਨਾਂ ਨੂੰ ਪੇਰੋਲ ਦੇ ਦਿੰਦੇ ਹੈ। ਤੇ ਸਭ ਤੋਂ ਮਾੜੀ ਕਲੰਕਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ, ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ। ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ? ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ? ਕਿਉਂ ਕਰਕੇ ਹਿੰਦੂਤਵਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਤੇ ਇਹ ਸਮਝਦੇ ਹੈ ਕਿ ਬੀਬੀ
ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾ ਵਸਾਓ, ਇਹ ਜੁਰਮ ਹੀ ਨਹੀਂ ਹੈ। ਬਾਕੀ ਦੇ ਸਾਰੇ ਜੁਰਮ ਹੈਗੇ ਹੈ, ਪਰ ਉਹ ਬੀਬੀ ਨੂੰ ਨਾ ਵਸਾਉਣਾ ਇਹ ਜੁਰਮ ਹੀ ਨਹੀਂ ਹੈ। ਇਹ ਕਿੱਥੋਂ ਦੀ ਗੱਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਾਹੀਆ ਕਰਾਰ ਵੀ ਦਿੱਤਾ ਹੈਗਾ, ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ। ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਹਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ, ਉਹਦੀ ਗੱਲ ਉੱਭਰੀ ਹੈ। ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਹੈ, ਉਹ ਵੀ ਇਹਨਾਂ ਦੇ ਚਹੇਤਿਆਂ ਨੇ, ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ। ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ, ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਔਰ ਕਰਤਾ ਔਰਬਿਟ ਬੱਸਾਂ ਦਾ ਪੀਟੀਸੀ ਦਾ ਹੈ, ਉਸ ਨੂੰ ਅਪਾਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ, ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ 4 ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ। ਪਹਿਲਾ ਇੰਟਰਨਲ ਆਡਿਟ, ਪ੍ਰੀ ਤੇ ਕਨਕਰੈਂਟ ਆਡਿਟ ਔਨ ਡੇਲੀ ਬੇਸਿਸ, ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ, ਸਾਰੇ ਕੰਪਿਊਟਰਾਈਜੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ, ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ। ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ, ਕੌਣ ਕਿਹੜੇ ਖਾਤੇ ਦੇਖ ਰਿਹਾ ਹੈ, ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ, ਉਹ ਵੀ ਲਾਗੂ ਕਰਾਉਣਾ ਸੀਗਾ, ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ। ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂ 'ਚ ਸਤਿੰਦਰਪਾਲ ਸਿੰਘ ਕੋਹਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ। 2 ਜਾਂ 3 ਦਿਨਾਂ ਲਈ ਉਹਨੇ ਉਰੇ ਹਾਜ਼ਰ ਹੋਣਾ ਸੀ ਅੰਮ੍ਰਿਤਸਰ 'ਚ ਐਜ਼ ਪਰ ਉਹਦੇ ਕੰਟਰੈਕਟ ਦੇ, ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ। ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ। ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਜਿੱਥੇ ਛਪਦੇ ਹੈ, ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ, ਕਾਗਜ਼ ਛਪ ਕੇ ਅੰਗ ਬਣਦੇ ਸੀ, ਅੰਗ ਜੁੜ ਕੇ ਸਰੂਪ ਬਣਦੇ ਸੀਗੇ, ਉਹਦਾ ਜਿਹੜਾ ਸਟਾਕ ਹੈ, ਇਨਵੈਂਟਰੀ ਹੈ, ਉਹ ਵੀ ਇਹਨਾਂ ਨੇ ਰੱਖਣੀ ਸੀ। ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ, ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ। ਤੇ ਜਿਹੜੀਆਂ ਵੀ ਸਰੂਪ ਦੀ ਆਵਾਜਾਈ ਕਿੱਥੇ ਭੇਜੇ, ਕਿੱਥੇ ਕਿਹਨੂੰ ਦਿੱਤੇ, ਉਹਦਾ ਵੀ ਆਡਿਟ ਕਰਨਾ ਸੀਗਾ। ਤੇ ਉਹਨੇ 10 ਸਾਲ 'ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ, ਠੀਕ ਹੈ ਨਾ ਜੀ। ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ। ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ 'ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ, ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਏ, ਕੋਈ ਪ੍ਰੀ ਆਡਿਟ ਨਹੀਂ ਹੋਇਆ। ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ। ਤੇ 10 ਕਰੋੜ ਰੁਪਈਆ ਜਿਹੜਾ ਐਸਜੀਪੀਸੀ ਨੇ ਇਹਨੂੰ ਤਨਖਾਹ 'ਚ ਦਿੱਤਾ ਹੈ, ਜਦ ਕੰਮ ਹੀ ਕੋਈ ਨਹੀਂ ਕੀਤਾ, ਕਿਹਦੇ ਲਈ ਦਿੱਤਾ ਹੈਗਾ? ਇਹ ਇਕੱਲੀ ਅਸੀਂ ਨਹੀਂ ਆਵਾਜ਼ ਉਠਾ ਰਹੇ ਹੈਗੇ। ਜੇ ਤੁਸੀਂ ਆਪਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਿਮ ਕਮੇਟੀ ਨੇ ਪਾਇਆ ਹੈਗਾ। ਇਹ ਅੰਤਰਿਮ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ, ਇਹਦੇ ਤੋਂ ਪੈਸੇ ਵਾਪਸ ਲਿੱਤੇ ਜਾਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੌਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ। 1 ਸਾਲ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਹਾਂ, ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ। ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਅਸੀਂ ਤਿਆਰ ਕੀਤਾ ਹੋਇਆ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ
ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਆ। ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ।